ਦੋਸਤੋ, ਇੱਕ ਨਵੀਂ ਪੰਜਾਬੀ ਬੈਠਕ ਦੇ ਨਾਲ ਆਨਲਾਈਨ ਬੈਠਕ ਦੇ ਨਾਲ ਇੱਕ ਆਨਲਾਈਨ ਪ੍ਰਿਆ ਦੇ ਨਾਲ ਹਾਜ਼ਰ ਹਾਂ। ਔਰ ਅੱਜ ਖਾਸ ਮਹਿਮਾਨ ਸਾਡੇ ਅਮਰੀਕਾ ਤੋਂ ਜੁੜੇ ਹਨ ਡਾਕਟਰ ਸੁਰਿੰਦਰ ਗਿੱਲ ਸਾਹਿਬ। ਸੁਰਿੰਦਰ ਗਿੱਲ ਸਾਹਿਬ 6 ਆਫ USA ਦੇ ਜਨਰਲ ਸੈਕਟਰੀ ਹਨ। ਇਸ ਦੇ ਨਾਲ ਮੀਡੀਆ ਦੇ ਨਾਲ ਵੀ ਇਹਨਾਂ ਦੀ ਜੁੜਤ ਹੈ ਔਰ ਇਸ ਤੋਂ ਹਟ ਕੇ ਮਾਹਿਰ ਨਫਸੀਆਤ ਵੀ ਹਨ। ਸੋ ਲੋਕਾਂ ਦੇ ਨਫਸੀਆਤੀ ਇਲਾਜ ਵੀ ਕਰਦੇ ਹਨ। ਇਸ ਲਈ ਪੰਜਾਬ ਦੇ ਜਿਹੜੇ ਨਫਸੀਆਤੀ ਮਸਲੇ ਹੋਣ ਜਾਂ ਕਿ ਲੋਕਾਂ ਦੇ ਦੂਸਰੇ ਪੈਦੇ ਕੀਤੇ ਹੋਏ ਮਸਲੇ ਹੋਣ, ਉਹਨਾਂ ਦਾ ਹੱਲ ਵੀ ਇਹ ਬਖੂਬੀ ਦੱਸਦੇ ਹਨ। ਔਰ ਉਸ ਤੋਂ ਪਹਿਲੇ ਅਸੀਂ ਕੁਝ ਜਾਣਨਾ ਚਾਹੁੰਦੇ ਹਾਂ, ਕਿਉਂਕਿ ਮੀਡੀਆ ਦੇ ਨਾਲ ਇਹਨਾਂ ਦੀ ਜੁੜਤ ਦੇ ਕਰਕੇ ਇਹ ਬਹੁਤ ਸਾਰਾ ਇਹਨਾਂ ਨੂੰ ਗਿਆਨ ਹੈ, ਬਹੁਤ ਸਾਰੀਆਂ ਚੀਜ਼ਾਂ ਦੇ ਜਾਣੂ ਹਨ। ਇੱਕ ਵੱਡਾ ਅਸੀਂ ਜਿਹੜਾ ਟੌਪਿਕ ਡਿਸਕਸ ਕਰਾਂਗੇ ਉਹ ਕਰਤਾਰਪੁਰ ਦਾ ਕਰਾਂਗੇ। ਕਰਤਾਰਪੁਰ ਦੀ ਆਪਣੀ ਇੰਪੋਰਟੈਂਸ ਹੈ। ਉਹ ਥਾਂ ਜਿੱਥੇ ਬਾਬਾ ਗੁਰੂ ਨਾਨਕ ਨੇ ਆਪਣੀ ਹਯਾਤੀ ਦੇ 18-19 ਸਾਲ ਗੁਜ਼ਾਰੇ, ਔਰ ਇਹੀ ਉਹ ਧਰਤੀ ਹੈ ਜਿੱਥੋਂ ਬਹੁਤ ਸਾਰੇ ਉਹਨਾਂ ਨੇ ਇੱਕ ਵੱਡਾ ਫਲਸਫਾ ਦਿੱਤਾ, ਰਲ ਕੇ ਜੀਵਨ ਦਾ, ਰਲ ਕੇ ਖਾਣ ਦਾ, ਕਿਰਤ ਕਰਨ ਦਾ। ਸੋ ਅੱਜ ਵੀ ਔਰ ਰਹਿੰਦੀ ਦੁਨੀਆ ਤੱਕ ਜੋ ਇਹ ਫਲਸਫਾ ਹੈ ਇਹ ਜਿੰਦਾ ਰਹੇਗਾ। ਗੱਲ ਕਰਦੇ ਹਾਂ ਕਰਤਾਰਪੁਰ ਤੇ, ਕਿ ਕਰਤਾਰਪੁਰ ਦੀ ਓਪਨਿੰਗ ਤੇ ਹੋ ਗਈ। ਇਸ ਦੇ ਦਾਅਵੇਦਾਰ ਬਹੁਤ ਹਨ। ਸੁਰਿੰਦਰ ਸਿੰਘ ਸਾਹਿਬ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਪਤਾ ਹੈ ਪੂਰੀ ਦਾਸਤਾਨ ਦਾ, ਕਿ ਇਹਦੇ ਪਿੱਛੇ ਕੀ ਕਿਹੜੇ ਕਿਹੜੇ ਲੋਕਾਂ ਦੀ ਐਫਰਟਸ ਹਨ। ਸੋ ਸੁਰਿੰਦਰ ਗਿੱਲ ਸਾਹਿਬ, ਜੀ ਆਇਆਂ ਨੂੰ। ਔਰ ਕੋਈ ਦੱਸੋ ਸਰ ਸਾਨੂੰ ਕਰਤਾਰਪੁਰ ਦੇ ਬਾਰੇ। ਸਭ ਤੋਂ ਪਹਿਲਾਂ ਰਜਾ ਭਾਈ, ਧੰਨਵਾਦ ਤੁਹਾਡਾ। ਤੁਸੀਂ ਆਪਣੇ ਚੈਨਲ ਦੇ ਜ਼ਰੀਏ ਅੱਜ ਐਸੇ ਟੌਪਿਕ ਨੂੰ ਲੈ ਕੇ ਆਏ ਹੋ ਜਿਹੜਾ ਕਿ ਦੁਨੀਆ ਭਰ ਲਈ ਇੱਕ ਪ੍ਰੇਰਨਾ ਸਰੋਤ ਇਸ਼ੂ ਹੈ, ਕਿਉਂਕਿ ਕਰਤਾਰਪੁਰ ਕੋਰੀਡੋਰ ਜਿਹੜਾ ਹੈ ਇਹਨੂੰ ਖੋਲ੍ਹਣ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੀਆਂ ਸ਼ਖਸੀਅਤਾਂ ਦਾ ਹੱਥ ਹੈ। ਔਰ ਮੈਂ ਇਹ ਕਹਾਂਗਾ ਕਿ ਕੁਲਦੀਪ ਸਿੰਘ ਵਡਾਲਾ ਜਿਹੜੇ ਇਹ ਮਰਹੂਮ ਨੇਤਾ ਹੋਏ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ 134 ਅਰਦਾਸਾਂ ਕੀਤੀਆਂ ਸਨ। ਹਰ ਮੱਸਿਆ ਤੇ ਉਹ ਇੱਕ ਜਥਾ ਲੈ ਕੇ ਜਾਂਦੇ ਸੀ ਔਰ ਬਾਰਡਰ ਤੇ ਖੜੇ ਹੋ ਕੇ ਨਾਲੇ ਤੇ ਦਰਸ਼ਨ ਕਰਦੇ ਸੀ ਕਰਤਾਰਪੁਰ ਦੇ, ਔਰ ਨਾਲੇ ਅਰਦਾਸ ਕਰਦੇ ਸੀ। ਇਸੇ ਤਰ੍ਹਾਂ ਹੀ ਸਾਡੀਆਂ ਸਿੱਖ ਸੰਗਤਾਂ ਜਿਹੜੀਆਂ ਹਮੇਸ਼ਾ ਅਰਦਾਸਾਂ ਦੇ ਵਿੱਚ ਵੀ ਇਹ ਗੱਲ ਕਹਿੰਦੇ ਸਨ ਕਿ ਵਿਛੜੇ ਗੁਰੂ ਘਰਾਂ ਦੇ ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਸਿੱਖ ਕੌਮ ਨੂੰ ਬਖਸ਼ਿਆ ਜਾਵੇ। ਇਹਦੇ ਨਾਲ ਹੀ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੀਆਂ ਸਨ। ਜਿੱਥੇ ਜਿੱਥੇ ਉਹਨਾਂ ਦੇ ਲਿੰਕ ਸੀ ਉਸੇ ਤਰ੍ਹਾਂ ਉਹ ਆਪਣਾ ਯੋਗਦਾਨ ਪਾਉਂਦੀਆਂ ਰਹੀਆਂ ਹਨ। ਔਰ ਜਿੱਥੋਂ ਤੱਕ ਸਭ ਤੋਂ ਵੱਡਾ ਯੋਗਦਾਨ ਹੈ ਉਹ ਮੈਂ ਇਹ ਦੱਸਾਂਗਾ ਕਿ ਕੈਲੀਫੋਰਨੀਆ ਵਿੱਚ ਗੁਰੂ ਨਾਨਕ ਸਿੱਖ ਮਿਸ਼ਨ ਇੱਕ ਸੰਸਥਾ ਸੀ ਜਿਹਦੇ ਮੋਢੀ ਰਿਸ਼ਪਾਲ ਸਿੰਘ ਢੀਂਡਸਾ ਸਨ, ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਔਰ ਜੌਨ ਮੈਕਡੋਨਲਡ ਜਿਹੜੇ ਸਾਬਕਾ ਅੰਬੈਸਡਰ ਹੋਏ ਹੈ UN ਦੇ, ਉਹ ਹੁਣ ਤੇ ਇਸ ਦੁਨੀਆ ਵਿੱਚ ਨਹੀਂ ਰਹੇ, ਉਹਨਾਂ ਨਾਲ ਮਿਲ ਕੇ ਇੱਕ 5 ਮੈਂਬਰੀ ਕਮੇਟੀ ਅਮਰੀਕਾ ਦੇ ਵਿੱਚ ਸਥਾਪਿਤ ਕੀਤੀ ਸੀ, ਜਿਹਦੇ ਵਿੱਚ ਅਮਰ ਸਿੰਘ ਮੱਲੀ, ਗੁਰਚਰਨ ਸਿੰਘ, ਵਰਲਡ ਬੈਂਕ, ਆਤਮਾ ਸਿੰਘ ਜੀ, ਡਾਕਟਰ ਸੁਰਿੰਦਰ ਗਿੱਲ, ਮਾਈਸੈਲ ਤੇ ਮਰਹੂਮ ਸਾਡੇ ਪੱਤਰਕਾਰ ਹਰਵਿੰਦਰ ਰਿਆੜ ਸਨ, ਜਿਨ੍ਹਾਂ ਨੇ ਦੋਵਾਂ ਪਾਸੇ ਸਰਵੇ ਕਰਵਾ ਕੇ ਇਸ ਪ੍ਰੋਜੈਕਟ ਨੂੰ ਨੇਪੜੇ ਚਾੜਨ ਵਿੱਚ ਯੋਗਦਾਨ ਪਾਇਆ। ਉਸ ਜਿਹੜਾ ਸਰਵੇ ਹੋਇਆ ਸੀ ਉਹਦੇ ਵਿੱਚ ਸੁਰਿੰਦਰ ਸਿੰਘ ਇੰਜੀਨੀਅਰ ਹੈ ਮੈਰੀਲੈਂਡ ਦੇ, ਜਿਹੜੇ ਕਿ ਪਾਕਿਸਤਾਨ ਜਾ ਕੇ ਉਹਨਾਂ ਨੇ ਸਾਰਾ ਸਰਵੇ ਕੀਤਾ, ਹਿੰਦੁਸਤਾਨ ਵੱਲ ਵੀ ਆ ਕੇ ਦੋਵੇਂ ਪਾਸੇ ਸਰਵੇ ਕਰਕੇ ਇੱਕ 100 ਪੇਜ ਦਾ ਕਿਤਾਬਚਾ ਤਿਆਰ ਕੀਤਾ ਸੀ, ਜਿਹੜਾ ਕਿ ਸਾਰੇ MLA MP ਪਾਕਿਸਤਾਨ ਤੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਪਹੁੰਚਾਇਆ ਸੀ। ਔਰ ਇਹਦੇ ਉੱਤੇ ਪਿਛਲੇ ਮੇਰਾ ਖਿਆਲ ਆ ਵੀ 22-23 ਸਾਲ ਤੋਂ ਕੰਮ ਹੋ ਰਿਹਾ ਸੀ। ਭਾਵੇਂ ਪਾਰਟੀਸ਼ਨ ਤੋਂ ਬਾਅਦ ਇਹ ਸਾਡਾ ਜਿਹੜਾ ਮੱਕਾ ਹੀ ਮੈਂ ਕਹਾਂਗਾ ਕਰਤਾਰਪੁਰ ਸਾਹਿਬ, ਜਿੱਥੇ ਗੁਰੂ ਸਾਹਿਬ ਨੇ 18.5 ਸਾਲ ਵਾਹੀ ਕੀਤੀ, ਖੇਤੀ ਕੀਤੀ, ਜਿੱਥੋਂ ਨਾਮ ਜਪਣ ਦਾ ਸੰਦੇਸ਼ ਦਿੱਤਾ, ਕਿਰਤ ਕਰਨ ਦਾ ਸੰਦੇਸ਼ ਦਿੱਤਾ, ਵੰਡ ਛਕਣ ਦਾ ਸੰਦੇਸ਼ ਦਿੱਤਾ। ਔਰ ਉਸ ਸੰਦੇਸ਼ ਦੇ ਫਲਸਫੇ ਨੂੰ ਪੂਰਾ ਕਰਨ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬੜਾ ਯੋਗਦਾਨ ਹੈ, ਔਰ ਸਾਡੇ ਨੇਤਾ ਨਵਜੋਤ ਸਿੰਘ ਸਿੱਧੂ ਦਾ ਬੜਾ ਰੋਲ ਹੈ। ਔਰ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਆਪਣੇ ਨਰਿੰਦਰ ਮੋਦੀ ਸਾਹਿਬ, ਜਿਨ੍ਹਾਂ ਦੀ ਸਹਿਮਤੀ ਨਾਲ ਇਹ ਰਸਤਾ ਜਿਹੜਾ ਇਹ ਖੋਲ੍ਹਿਆ ਗਿਆ ਹੈ। ਅੱਜ ਇਹ ਰਸਤਾ ਜਿਹੜਾ ਹੈ ਇਹ ਇਕੱਲੇ ਸਿੱਖਾਂ ਲਈ ਨਹੀਂ, ਨਾਨਕ ਨਾਮ ਲੇਵਾ ਸੰਗਤਾਂ ਲਈ
ਇੱਕ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆ ਹੈ। ਦੋਹਾਂ ਮੁਲਕਾਂ ਦੇ ਵਿੱਚ ਇੱਕ ਬ੍ਰਿਜ ਬਣਿਆ ਹੈ, ਜਿਨ੍ਹਾਂ ਨਾਲ ਪਿਆਰ ਤੇ ਸਤਿਕਾਰ ਤੇ ਸਾਂਝੀਵਾਲਤਾ ਜਿਹੜਾ ਹੈ ਉਹਨੂੰ ਬੜਾਵਾ ਮਿਲ ਰਿਹਾ ਹੈ। ਔਰ ਮੈਂ ਇਹ ਕਹਾਂਗਾ ਕਿ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਵੀ ਰਾਜਨੀਤਿਕ ਤੌਰ ਤੇ ਅਸੀਂ ਭਾਵੇਂ ਨਹੀਂ ਜੁੜ ਸਕਦੇ, ਪਾਕਿਸਤਾਨ ਨਾਲ ਕੁਰਸੀਆਂ ਦਾ ਰੌਲਾ ਹੈ, ਰਾਜਨੀਤਿਕ ਮਸਲੇ ਹੈ, ਪਰ ਇਸ ਕਰਤਾਰਪੁਰ ਕੋਰੀਡੋਰ ਨੇ ਜਿਹੜੇ ਆ ਵਿਛੜੀਆਂ ਰੂਹਾਂ ਸਨ ਪਾਰਟੀਸ਼ਨ ਵੇਲੇ, ਔਰ ਉਹਨਾਂ ਨੂੰ ਜੋੜਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਕਿ ਅਸੀਂ ਰੋਜ਼ ਹੀ ਅਖਬਾਰਾਂ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ, ਕਰਦੇ ਹਾਂ, ਦੇਖਦੇ ਹਾਂ ਕਿ ਜਿਹੜੇ ਪਰਿਵਾਰ ਉਸ ਟਾਈਮ ਵਿਛੜੇ ਹੋਏ ਸਨ ਉਹ ਮੇਲ ਮਿਲਾਪ ਕਰ ਰਹੇ ਆ। ਔਰ ਇਹਦੇ ਨਾਲ ਜਿਹੜਾ ਹੈ ਕਿ ਜਿੱਥੇ ਸਾਡੇ ਆਪਸੀ ਸਾਂਝ ਜਿਹੜੀ ਹੈ ਉਹ ਵਧੇਗੀ, ਜਿੱਥੇ ਪਿਆਰ ਸਾਡਾ ਵਧੇਗਾ, ਜਿੱਥੇ ਸਾਂਝੀਵਾਲਤਾ ਦੇ ਵਿੱਚ ਪਕੇਰਾਪਨ ਆਵੇਗਾ, ਉੱਥੇ ਦਿਲਾਂ ਦੇ ਵਿੱਚੋਂ ਕੁੜੱਤਣ ਦੂਰ ਹੋਵੇਗੀ। ਔਰ ਇਹਦੇ ਨਾਲ ਕਾਰੋਬਾਰੀ ਵੀ ਜਿਹੜੀ ਹੈ ਉਹਦੇ ਵਿੱਚ ਵਾਧਾ ਹੋਵੇਗਾ, ਕਿਉਂਕਿ ਪਾਕਿਸਤਾਨ ਦੇ ਵਿੱਚ ਹੁਣ ਮੈਨੂੰ ਲੱਗਦਾ ਹੈ ਕਿ ਇਹਦੇ ਆਲੇ ਦੁਆਲੇ ਜਿਹੜੇ ਹੈ ਰਿਹਾਇਸ਼ੀ ਕਲੋਨੀਆਂ ਬਣਨਗੀਆਂ ਔਰ ਕੁਝ ਹੋਟਲ ਬਣਨਗੇ। ਇਸੇ ਤਰ੍ਹਾਂ ਟਰਾਂਸਪੋਰਟ ਜਿਹੜਾ ਹੈ ਉਹ ਵਧੇਗਾ, ਔਰ ਉਸੇ ਦੇ ਨਾਲ ਨਾਲ ਹੀ ਹਿੰਦੁਸਤਾਨ ਵਾਲੇ ਪਾਸੇ ਵੀ ਜਿਹੜਾ ਹੈ ਇਹ ਕਾਰੋਬਾਰ ਵਿੱਚ ਵਾਧਾ ਹੋਵੇਗਾ। ਅਦਨ ਭਾਈ। ਅੱਛਾ ਗਿੱਲ ਸਾਹਿਬ, ਬਹੁਤ ਅੱਛੇ ਤੁਸੀਂ ਦੱਸ ਰਹੇ ਹੋ। ਕੁਝ ਮੇਰੇ ਅਗਲੇ ਸਵਾਲ ਦਾ ਜਵਾਬ ਵੀ ਤੁਹਾਡੇ ਇਸੇ ਗੱਲਬਾਤ ਦੇ ਵਿੱਚ ਹੀ ਸੀ। ਅਗਰ ਮੈਂ ਪੁੱਛਣਾ ਚਾਹਾਂ ਕਿ ਕਰਤਾਰਪੁਰ ਦੀ ਇੰਪੋਰਟੈਂਸ ਜਿਹੜੀ ਹੈ, ਇਹਨੂੰ ਕੋਈ ਥੋੜਾ ਹੋਰ ਚਾਨਣਾ ਅਗਰ ਪਾਣਾ ਹੋਵੇ ਤੁਹਾਡੇ ਨਜ਼ਦੀਕ, ਤੇ ਉਹ ਹੋਰ ਕੀ ਹੋਏਗੀ? ਔਰ ਇਹ ਜਿਹੜਾ ਇੰਪੈਕਟ ਕ੍ਰੀਏਟ, ਜਿਵੇਂ ਕਿ ਤੁਸੀਂ ਦੱਸ ਵੀ ਰਹੇ ਹੋ, ਬਾਜ਼ ਥਾਵਾਂ ਤੇ ਜਿਹੜਾ ਅਸੀਂ ਸੋਚ ਰਹੇ ਸੀ ਉਹ ਇੰਪੈਕਟ ਕ੍ਰੀਏਟ ਉਵੇਂ ਨਹੀਂ ਹੋ ਪਾਇਆ। ਇਹਦੇ ਕਾਰਨ ਕੀ ਹਨ ਪਿੱਛੇ? ਮਿਸਾਲ ਦੇ ਤੌਰ ਤੇ ਪੋਲੀਟੀਕਲੀ ਕੁਝ ਦੋਨੋਂ ਮੁਲਕ ਜਿਹੜੇ ਆ ਉਹ ਨੇੜੇ ਨਹੀਂ ਆ ਪਾਏ, ਫਰੈਂਡਲੀ ਜਿਹੜੇ ਇੱਕ ਰਿਲੇਸ਼ਨ ਸੀ ਉਹ ਡਿਵੈਲਪ ਨਹੀਂ ਹੋ ਪਾਏ। ਹਾਂ, ਇੱਕ ਹੋਇਆ ਕਿ ਲੋਕ ਜਦੋਂ ਮਿਲੇ ਤੇ ਜਿਹੜੀ ਕੁੜੱਤਣ ਸੀ, ਉਹ ਨਫ਼ਰਤਾਂ ਜਿਹੜੀਆਂ ਸਨ ਉਹ ਦੂਰ ਹੋਈਆਂ, ਔਰ ਲੋਕਾਂ ਨੂੰ ਪਤਾ ਚੱਲਾ ਕਿ ਇਹਦੇ ਅੰਦਰ ਕੁਝ ਕਹਾਣੀਆਂ ਹੋਰ ਸੀ। ਆਮ ਬੰਦਾ ਕਿੰਜ ਦਾ ਹੈ ਉਹ ਇੱਕ ਦੂਜੇ ਨੂੰ ਮਿਲ ਕੇ ਉਹਨਾਂ ਨੇ ਜਾਣ ਲਿਆ। ਪਲੀਜ਼ ਕੁਝ ਦੱਸੋ ਇਸ ਤੇ ਹੋਰ। ਰਜਾ ਭਾਈ, ਮੈਂ ਇੱਕ ਗੱਲ ਕਹਾਂਗਾ ਕਿ ਜਿਹੜੇ ਬਾਬਾ ਗੁਰੂ ਨਾਨਕ ਸਨ ਉਹ ਸਾਂਝੇ ਗੁਰੂ ਸਨ, ਹਿੰਦੂਆਂ ਦੇ ਵੀ, ਮੁਸਲਮਾਨਾਂ ਦੇ ਵੀ, ਸਿੱਖਾਂ ਦੇ ਵੀ। ਤੁਸੀਂ ਇਹ ਆਪ ਖੁਦ ਜਾ ਕੇ ਕਰਤਾਰਪੁਰ ਦੇਖਿਆ ਹੋਵੇਗਾ ਕਿ ਕਰਤਾਰਪੁਰ ਜਦੋਂ ਗੁਰਦੁਆਰੇ ਦੇ ਐਂਟਰ ਕਰਦੇ ਆ ਤੇ ਸੱਜੇ ਪਾਸੇ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਮਜ਼ਾਰ ਬਣੀ ਹੋਈ ਹੈ। ਪਹਿਲਾਂ ਹਰ ਜਿਹੜਾ ਵੀ ਸ਼ਰਧਾਲੂ ਜਾਂਦਾ ਪਹਿਲਾਂ ਉੱਥੇ ਮੱਥਾ ਟੇਕਦਾ ਹੈ, ਫਿਰ ਅੰਦਰ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਦੱਸਦੇ ਆ ਕਿ ਜਦੋਂ ਗੁਰੂ ਸਾਹਿਬ ਜਿਹੜੇ ਹੈ ਅੰਤਮ ਵੇਲੇ ਚੜਾਈ ਕਰ ਗਏ ਸਨ, ਉਸ ਟਾਈਮ ਤੇ ਜਿਹੜਾ ਹੈ ਹਿੰਦੂਆਂ ਨੇ ਵੀ ਇੱਕ ਮੰਦਿਰ ਬਣਾ ਦਿੱਤਾ ਸੀ ਰਾਵੀ ਦੇ ਕਿਨਾਰੇ। ਔਰ ਉਹ ਉਸੇ ਦਿਨ ਕੁਝ ਦਿਨਾਂ ਬਾਅਦ ਕੋਈ ਬਾੜ ਆਈ ਔਰ ਸਾਰਾ ਕੁਝ ਮਲੀਆ ਮੇਟ ਹੋ ਗਿਆ, ਜਿਹੜਾ ਕਿ ਗੁਰੂ ਸਾਹਿਬ ਨੂੰ ਇਹ ਨਹੀਂ ਭਾਉਂਦਾ ਸੀ ਕਿ ਇਹ ਇੱਕ ਕੌਮ ਦੇ ਗੁਰੂ ਆ ਜਾਂ ਇੱਕ ਖਿੱਤੇ ਦੇ ਉਹ ਹਨ। ਸੋ ਉਸ ਤੋਂ ਬਾਅਦ ਜਿਹੜਾ ਹੈ ਇਹ ਗੁਰੂ ਘਰ ਤੇ ਜਿਹੜੀ ਉਹ ਜਗ੍ਹਾ ਬਣੀ ਹੈ, ਉਹਦੇ ਨਾਲ ਇਹ ਏਕੇ ਦਾ ਪ੍ਰਤੀਕ ਜਿਹੜਾ ਸੰਦੇਸ਼ ਜਾਂਦਾ ਹੈ, ਉਹਦੇ ਨਾਲ ਹਰ ਇੱਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਇੱਕ ਉਹ ਜਗ੍ਹਾ ਹੈ ਜਿੱਥੋਂ ਬਾਬੇ ਨਾਨਕ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ, ਆਪਸ ਵਿੱਚ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਉਸੇ ਕੜੀ ਦੇ ਮੱਦੇ ਨਜ਼ਰ ਹੀ ਮੈਂ ਕਹਾਂਗਾ ਗੁਰੂ ਸਾਹਿਬ ਦੀ ਕੋਈ ਕਿਰਪਾ ਹੋਈ ਹੈ ਜਿਹੜੀ ਇਹ ਦੋਵਾਂ ਸਰਕਾਰਾਂ ਨੇ ਇਹ ਕਰਤਾਰਪੁਰ ਕੋਰੀਡੋਰ ਖੋਲ ਕੇ ਜਿਹੜਾ ਹੈ ਆਪਸੀ ਪ੍ਰੇਮ ਪਿਆਰ ਨੂੰ ਅੱਗੇ ਵਧਾਇਆ ਹੈ। ਇਹਦੇ ਨਾਲ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਦੋਵਾਂ ਮੁਲਕਾਂ ਦੇ ਵਿੱਚ ਜਿਹੜੀ ਕੁੜੱਤਣ ਹੈ ਜਾਂ ਰਾਜਨੀਤਿਕ ਭਾਵਨਾ ਜਿਹੜੀ ਹੈ ਉਹ ਵਿਕਾਸ ਦੇ ਰੂਪ ਵਿੱਚ ਅੱਗੇ ਨਹੀਂ ਆ ਰਹੀ, ਉਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜਾ ਉਸ ਏਰੀਆ ਦਾ ਵਿਕਾਸ ਹੈ ਉਹ ਕੁਝ ਇਸ ਕਰਕੇ ਨਹੀਂ ਹੋਇਆ ਕਿ ਜਿਹੜੀ ਉਸ ਗੁਰੂ ਘਰ ਦੇ ਨਾਲ ਜ਼ਮੀਨ ਹੈ, ਉਸ ਜ਼ਮੀਨ ਨੂੰ ਜਿਹੜਾ ਹੈ ਕਿ ਵਪਾਰਕ ਤੌਰ ਤੇ ਨਹੀਂ ਵਰਤਿਆ ਜਾ ਰਿਹਾ ਜੀ, ਕਿਉਂਕਿ ਉਹ ਇੰਨੀ ਜ਼ਮੀਨ ਹੈ, ਮੇਰਾ ਖਿਆਲ 800 ਕੇ 1000 ਏਕੜ ਜ਼ਮੀਨ ਹੈ, ਉਹਨੂੰ ਸਰਕਾਰ ਵੀ ਨਹੀਂ ਚਾਹੁੰਦੀ ਹੈ ਕਿ ਗੁਰੂ ਸਾਹਿਬ ਦੇ ਨਾਂ ਤੇ ਉਹ ਜ਼ਮੀਨ ਹੈ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਉਸਾਰੀਆਂ ਕੀਤੀਆਂ ਜਾਣ ਜਿਹਦੇ ਨਾਲ ਕੁੜੱਤਣ ਪੈਦਾ ਹੋਵੇ। ਇੱਕ ਤੇ ਇਹ ਕਾਰਨ ਹੈ। ਦੂਸਰਾ ਇਹ ਕਾਰਨ ਹੈ ਕਿ ਉਸ ਜਗ੍ਹਾ ਦਾ ਜਿਹੜਾ
ਨਕਸ਼ਾ ਬਣਾਉਣ ਵਾਸਤੇ ਸਰਕਾਰ ਨੂੰ ਖੁਦ ਚਾਹੀਦਾ ਹੈ ਕਿ ਉੱਥੇ ਕਿਸ ਤਰ੍ਹਾਂ ਦੀਆਂ ਲੋੜਾਂ ਜਿਹੜੀਆਂ ਮਹਿਸੂਸ ਕੀਤੀਆਂ ਜਾ ਰਹੀਆਂ ਹਨ, ਜਿਹੜੀਆਂ ਕਿ ਸੰਗਤਾਂ ਆਉਣ ਵਾਲੀਆਂ ਨੂੰ ਉਹ ਸਹੂਲਤਾਂ ਮਿਲਣ, ਔਰ ਜਿਹਦੇ ਨਾਲ ਆਵਾਜਾਈ ਦੇ ਵਿੱਚ ਵਾਧਾ ਹੋਵੇ ਔਰ ਕਾਰੋਬਾਰੀ 'ਚ ਵਾਧਾ ਹੋਵੇ, ਜਿਹਦੇ ਨਾਲ ਆਰਥਿਕ ਤੌਰ ਤੇ ਪਾਕਿਸਤਾਨ ਤੇ ਹਿੰਦੁਸਤਾਨ ਜਿਹੜਾ ਹੈ ਇਸ ਰਸਤੇ ਰਾਹੀਂ ਹੋਰ ਅੱਗੇ ਵੱਧ ਸਕੇ। ਰਜਾ ਭਾਈ। ਗਿੱਲ ਸਾਹਿਬ, ਮੈਂ ਇੱਕ ਸਵਾਲ ਥੋੜਾ ਸਖਤ ਹੈ ਮੈਨੂੰ, ਮੈਂ ਸੋਚ ਰਹੀ ਹਾਂ ਕਿ ਸਾਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਲੇਕਿਨ ਸਾਨੂੰ ਕਰਨਾ ਚਾਹੀਦਾ ਹੈ। ਮੈਂ ਕਹਿੰਦਾ ਕਿ ਪਬਲਿਕਲੀ ਕੁਝ ਚੀਜ਼ਾਂ ਅੱਗੇ ਆਉਣ। ਕਰਤਾਰਪੁਰ ਦਾ ਕੰਮ ਰੁਕ ਗਿਆ ਹੈ, ਜੋ ਕੰਪਲੈਕਸਸ ਬਣਨੇ ਸੀ, ਜੋ ਅੱਗੇ ਸਾਰਾ ਪਲਾਨ ਸੀ, ਇਹਦੇ ਪਿੱਛੇ ਕੀ ਕਾਰਨ ਹੈ ਸਰ? ਇਹਦੇ ਵਾਸਤੇ ਦੋ ਮੈਂ ਵੱਡੇ ਕਾਰਨ ਮਹਿਸੂਸ ਕਰ ਰਿਹਾ। ਇੱਕ ਤੇ ਜਿਹੜਾ ਜਾਣ ਆਉਣ ਦਾ ਸਿਲਸਿਲਾ ਹੈ ਉਹ ਬਹੁਤ ਸਖਤੀ ਵਾਲਾ ਹੈ, ਕਿਉਂਕਿ ਕਈ ਤਰ੍ਹਾਂ ਦੀਆਂ ਅੜਚਣਾਂ ਹਨ, ਜਿਵੇਂ ਕਿ ਪਾਸਪੋਰਟ ਜਿਹੜਾ ਹੈ ਉਹ ਇੱਕ ਇਹਨਾਂ ਨੇ ਕੰਪਲਸਰੀ ਕੀਤਾ ਹੋਇਆ ਹੈ, ਜਦ ਕਿ ਤੁਹਾਨੂੰ ਪਤਾ ਹੀ ਹੋਏਗਾ ਕਿ ਆਮ ਵਿਅਕਤੀ ਜਿਹੜਾ ਜਿਹਨੂੰ ਖਾਣ ਪੀਣ ਦੇ ਲਾਲੇ ਪਏ ਹੋਏ ਹਨ, ਜਾਂ ਉਹ ਆਪਣੇ ਆਪ ਨੂੰ ਉੱਥੇ ਜਾਣਾ ਤੇ ਚਾਹੁੰਦਾ ਹੈ, ਲੇਕਿਨ ਉਹਦੇ ਕੋਲ ਪਾਸਪੋਰਟ ਬਣਾਉਣ ਵਾਸਤੇ ਕੋਈ ਰਿਸੋਰਸਿਸ ਨਹੀਂ ਹੈ, ਅਨਪੜ੍ਹਤਾ ਵੀ ਹੈਗੀ ਹੈ। ਸੋ ਕਹਿਣ ਦਾ ਭਾਵ ਹੈ ਕਿ ਇਹਨਾਂ ਨੂੰ ਜਿਹੜੀ ਆਵਾਜਾਈ ਦੀ ਵਿੱਚ ਰਿਲੈਕਸੇਸ਼ਨ ਕਰਨੀ ਚਾਹੀਦੀ ਹੈ। ਉਸੇ ਔਨ ਦੀ ਸਪਾਟ ਜਿਹੜੀ ਹੈ ਕੋਈ ਆਈਡੀ ਇਸ਼ੂ ਕਰਕੇ ਦੇਣੀ ਚਾਹੀਦੀ ਹੈ, ਜਿਹਦੇ ਨਾਲ ਸੰਗਤ ਦਰਸ਼ਨ ਕਰਕੇ ਵਾਪਸੀ ਤੇ ਉਹ ਆਈਡੀ ਮੋੜ ਦੇ। ਇਸ ਤਰ੍ਹਾਂ ਦਾ ਕੋਈ ਸਿਲਸਿਲਾ ਕਰਨਾ ਚਾਹੀਦਾ। ਦੂਸਰਾ ਹੈ ਕਿ ਜਿਹੜੀ $20 ਵਾਲੀ ਫੀਸ ਹੈ ਪਾਕਿਸਤਾਨ ਵੱਲੋਂ ਲਾਈ ਗਈ, ਉਹ ਵੀ ਸੰਗਤਾਂ ਨੂੰ ਚੁੱਭਦੀ ਹੈ। ਮੈਂ ਇਹ ਤੇ ਕਹਾਂਗਾ ਵੀ ਉਹ ਪਾਕਿਸਤਾਨ ਗੌਰਮੈਂਟ ਨੂੰ ਫੀਸ ਹਟਾ ਦੇਣੀ ਚਾਹੀਦੀ ਹੈ, ਕਿਉਂਕਿ ਜਿਹਦੇ ਵਿੱਚ ਸ਼ਰਧਾ ਹੈ ਉਹਨੇ ਉੱਥੇ ਜਾ ਕੇ ਮੱਥਾ ਟੇਕਣਾ ਹੈ, ਔਰ ਉਹ ਫੀਸ ਜਿਹੜੀ ਹਟਾਓਗੇ ਉਹ ਸ਼ਰਧਾ ਦੇ ਰੂਪ ਵਿੱਚ ਤੁਹਾਨੂੰ ਉਧਰ ਮਿਲ ਜਾਣੀ ਹੈ, ਜਿਹਦੇ ਨਾਲ ਜਿਹੜਾ ਹੈ ਕਿ ਉੱਥੋਂ ਦਾ ਵਿਕਾਸ ਵੀ ਕੀਤਾ ਜਾਵੇਗਾ। ਜੇ ਦੋ ਚੀਜ਼ਾਂ ਤੇ ਸਰਕਾਰ ਗੌਰ ਫਰਮਾਏ ਤਾਂ ਜਿਹੜੀ ਆਵਾਜਾਈ ਦੀ ਸੰਖਿਆ ਉਹਦੇ ਵਿੱਚ ਵੀ ਵਾਧਾ ਹੋਵੇਗਾ, ਔਰ ਵਿਕਾਸ ਰੂਪੀ ਜਿਹੜਾ ਖਿਆਲਾਤ ਹੈ ਦੋਵਾਂ ਸਰਕਾਰਾਂ 'ਚ ਉਹਨਾਂ ਦੇ ਵਿੱਚ ਵੀ ਵਾਧਾ ਹੋਵੇਗਾ। ਸੋ ਇਹ ਮੇਰਾ ਤੁਹਾਡੇ ਪਲੇਟਫਾਰਮ ਰਾਹੀਂ ਦੋਵਾਂ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਕਿ ਇਹਦੇ ਵਿੱਚ ਰਿਲੈਕਸੇਸ਼ਨ ਕੀਤੀ ਜਾਏ ਆਵਾਜਾਈ ਦੇ ਆਉਣ ਵਿੱਚ, ਔਰ ਦੂਜਾ ਜਿਹੜਾ ਹੈ ਉਹ ਫੀਸ ਹਟਾਈ ਜਾਵੇ। ਰਜਾ ਭਾਈ। ਸਾਡੇ ਲੋਕਾਂ ਦੇ ਜਿਹੜੇ ਇੱਥੇ ਜ਼ਿਹਨਾਂ ਦੇ ਵਿੱਚ ਗਿੱਲ ਸਾਹਿਬ ਉਹ ਹੈ ਕਿ ਇੱਕ ਇਨੀਸ਼ੀਏਟਿਵ ਜਿਹੜਾ ਹੈ ਇਹ ਚੰਦ ਦਿਨ ਦਾ ਸੀ, ਔਰ ਉਸ ਤੋਂ ਬਾਅਦ ਹੁਣ ਜਿਹੜਾ ਹੈ ਰੂਟੀਨ ਦਾ ਉਹੀ ਕੰਮ ਹੈ ਕਿ ਕਦੀ ਕੋਈ ਆ ਜਾਂਦਾ ਹੈ, ਠੀਕ ਹੈ, ਲੇਕਿਨ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਪੁਰਾਣੇ ਨਹੀਂ ਹੁੰਦੇ। ਸਾਨੂੰ ਇਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਔਰ ਇਹ ਤੇ ਐਸਾ ਲਾਂਘਾ ਹੈ ਜਿਹਦੇ ਕਈ ਰਸਤੇ ਖੋਲੇਗਾ। ਸੋ ਬਹੁਤ ਸਾਰੇ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਸਵਾਲ ਇਹ ਪ੍ਰੋਗਰਾਮ ਸੁਣਦੇ ਇਹ ਵੀ ਆ ਰਹੇ ਹੋ ਕਿ ਅੱਜ ਕਰਤਾਰਪੁਰ ਦੀ ਲੋੜ ਕੀ ਪੈ ਗਈ। ਸੋ ਕਰਤਾਰਪੁਰ ਲਾਂਘੇ ਤੇ ਗੱਲ ਕਰਨਾ ਉਹ ਹਮੇਸ਼ਾ ਜ਼ਰੂਰੀ ਰਹੇਗਾ। ਇਹਦਾ ਮਕਸਦ ਇਹ ਨਹੀਂ ਸੀ ਕਿ ਸਿਰਫ ਲੋਕ ਇੱਥੇ ਆਣ ਔਰ ਲੋਕ ਸੌਖੇ ਹੋਣ, ਬਿਲਕੁਲ ਇੱਕ ਮਕਸਦ ਹੈ, ਲੇਕਿਨ ਇਹ ਲਾਂਘਾ ਹੋਰ ਵੀ ਕਈ ਰਸਤੇ ਖੋਲ ਰਿਹਾ। ਸੋ ਇਹਨਾਂ ਸਾਰੇ ਰਸਤਿਆਂ ਨੂੰ ਖੋਲਣਾ ਚਾਹੀਦਾ ਹੈ। ਗਿੱਲ ਸਾਹਿਬ, ਮੈਂ ਜਦੋਂ ਵੀ ਕੋਈ ਕਿਸੇ ਪੰਜਾਬੀ ਦੋਸਤ ਨਾਲ ਗੱਲ ਕਰਦਾ ਉਹਨਾਂ ਤੇ ਮੇਰੀ ਖਾਹਿਸ਼ ਹੁੰਦੀ ਹੈ ਕਿ ਪੰਜਾਬੀ ਲੈਂਗੁਏਜ ਤੇ ਗੱਲ ਕੀਤੀ ਜਾਵੇ ਕਿ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਪੰਜਾਬੀ ਲੈਂਗੁਏਜ ਦਾ ਕੀ ਸਟੇਟਸ ਹੈ। ਅਗਰ ਅਸੀਂ ਜਾਣਨਾ ਚਾਹੀਏ, ਕੈਨੇਡਾ ਦੇ ਅੰਦਰ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਕਿ ਚੌਥੀ ਵੱਡੀ ਲੈਂਗੁਏਜ ਹੈ, ਔਰ ਵੱਡੀ ਗਿਣਤੀ ਦੇ ਵਿੱਚ ਉੱਥੇ ਪੰਜਾਬੀ ਪਾਰਲੀਮੈਂਟੇਰੀਅਨ ਹਨ, ਉੱਥੇ ਦੀ ਅਸੈਂਬਲੀਆਂ ਦੇ ਵਿੱਚ ਬੈਠੇ ਹਨ, ਔਰ ਬਹੁਤ ਉਹਨਾਂ ਦਾ ਅਸਰ ਰਸੂਖ ਹੈ। ਅਗਰ ਅਸੀਂ ਅਮਰੀਕਾ ਦੇ ਅੰਦਰ ਜਾਣਨਾ ਚਾਹੀਏ ਤੇ ਉੱਥੇ ਪੰਜਾਬੀ ਲੈਂਗੁਏਜ ਦਾ ਕੀ ਸਟੇਟਸ ਹੈ? ਰਾਜਾ ਭਾਈ, ਬਹੁਤ ਅੱਛਾ ਸਵਾਲ ਹੈ ਤੁਹਾਡਾ। ਐਕਚੁਅਲੀ ਪੰਜਾਬੀ ਜਿਹੜੇ ਹੈ ਪੂਰੇ ਵਰਲਡ ਵਿੱਚ ਵਸਦੇ ਹੋਏ ਹਨ, ਔਰ ਜਿੱਥੇ ਵੀ ਜਾਂਦੇ ਹੈ ਉੱਥੇ ਇਹ ਆਪਣੇ ਪਹਿਲਾਂ ਗੁਰੂ ਘਰ ਬਣਾਉਂਦੇ ਹੈ, ਫਿਰ ਗੁਰੂ ਘਰਾਂ ਦੇ ਨਾਲ ਪੰਜਾਬੀ ਸਿਖਾਉਣ ਵਾਲੇ ਸਕੂਲ ਬਣਾਉਂਦੇ ਹਨ। ਪਰ ਜਿੱਥੋਂ ਤੱਕ ਇਸ ਲੈਂਗੁਏਜ ਨੂੰ ਸਟਰੈਂਥ ਕਰਨ ਦੀ ਲੋੜ ਹੈ ਜਾਂ ਇਹਦਾ ਪਸਾਰਾ ਕਰਨ ਦੀ ਲੋੜ ਹੈ, ਉਹਦੇ ਵਿੱਚ ਯੋਗਦਾਨ ਬਹੁਤ ਘੱਟ ਹੈ। ਉਹਦਾ ਕਾਰਨ ਇਹ ਹੈ ਕਿ ਜਿੰਨਾ ਚਿਰ ਸਰਕਾਰ ਨੂੰ ਇਨਵੋਲਵ ਨਹੀਂ ਕੀਤਾ ਜਾਏਗਾ, ਇਸ ਲੈਂਗੁਏਜ ਨੂੰ ਕੋਈ ਦਰਜਾ ਨਹੀਂ ਦਵਾਇਆ ਜਾਏਗਾ। ਜਿਵੇਂ ਇੱਥੇ ਅੰਗਰੇਜ਼ੀ ਫਸਟ ਲੈਂਗੁਏਜ ਹੈ, ਜਿੱਥੇ ਵਸੋਂ ਜ਼ਿਆਦਾ ਉੱਥੇ ਸੈਕੰਡ ਲੈਂਗੁਏਜ ਜਾਂ ਥਰਡ ਲੈਂਗੁਏਜ ਦਾ ਜਾਂ ਆਪਸ਼ਨ ਦਾ ਕੋਈ ਦਰਜਾ ਦਿੱਤਾ ਜਾ ਸਕੇ ਸਕੂਲਾਂ ਕਾਲਜਾਂ ਦੇ ਵਿੱਚ, ਤਾਂ ਇਹਦੀ ਪ੍ਰਫੁੱਲਤਾ ਜਿਹੜੀ ਹੈ ਉਹ ਵੱਧ ਸਕਦੀ ਹੈ। ਭਾਵੇਂ ਸਾਡੇ ਪੰਜਾਬੀ ਅਖਬਾਰ ਜਿਹੜੇ ਹੈ ਉਹ ਚੱਲ ਰਹੇ ਹਨ, ਆਨਲਾਈਨ ਵੀ ਹਨ, ਪ੍ਰਿੰਟ ਮੀਡੀਆ ਦੇ ਵਿੱਚ ਵੀ ਹਨ, ਲੇਕਿਨ ਉਹਨਾਂ ਦੀ ਜਿਹੜੀ ਪੜ੍ਹਨ ਦੀ ਸਮਰੱਥਾ ਉਹ ਸੀਮਤ ਰਹਿ ਗਈ ਹੈ ਗੁਰੂ ਘਰਾਂ ਤੱਕ। ਜੇ ਉਹਨਾਂ ਨੂੰ ਉਹਨਾਂ ਦਾ ਪਸਾਰਾ ਜਿਹੜਾ ਹੈ
ਵੱਧ ਚੜ ਕੇ ਕੀਤਾ ਜਾਵੇ, ਜਾਂ ਸਮਾਗਮ ਜਿਹੜੇ ਹੈ ਕਲਚਰਲ ਉਹ ਕਰਵਾਏ ਜਾਣ, ਤਾਂ ਇਹਦਾ ਜਿਹੜਾ ਦਾਇਰਾ ਹੈ ਉਹ ਬਹੁਤ ਖੁੱਲ੍ਹ ਕੇ ਉਹ ਲੰਬਾ ਹੋ ਜਾਵੇਗਾ। ਔਰ ਇਹਦੇ ਵਿੱਚ ਦੋ ਹੀ ਕੰਟਰੀਆਂ ਜਿਹੜਾ ਉਹ ਯੋਗਦਾਨ ਪਾ ਸਕਦੀਆਂ, ਇੱਕ ਪਾਕਿਸਤਾਨ ਔਰ ਹਿੰਦੁਸਤਾਨ। ਮੈਂ ਤੇ ਕਹਾਂਗਾ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਨੂੰ ਉਹ ਰੁਤਬਾ ਨਹੀਂ ਮਿਲਿਆ ਜਿਹੜਾ ਕਿ ਮਿਲਣਾ ਚਾਹੀਦਾ ਹੈ, ਜਦ ਕਿ ਪੰਜਾਬ ਵਿੱਚ ਅਜੇ ਮੈਨੂੰ ਪਤਾ ਲੱਗਾ ਕਿ ਥੋੜੀ ਬਹੁਤੀ ਇਹਦੀ ਸ਼ਮੂਲੀਅਤ ਹੋ ਰਹੀ ਹੈ ਔਰ ਇਹਨੂੰ ਦੂਜੇ ਦਰਜੇ ਦੀ ਲੈਂਗੁਏਜ ਵਜੋਂ ਲਿਆ ਜਾ ਰਿਹਾ ਹੈ। ਪਰ ਇਹਦੇ ਯੋਗਦਾਨ ਵਾਸਤੇ ਸਾਨੂੰ ਅੰਤਰਰਾਸ਼ਟਰੀ ਕਾਨਫਰੰਸਾਂ ਕਰਨੀਆਂ ਚਾਹੀਦੀਆਂ, ਜਿਹਦੀ ਕਿ ਤੁਸੀਂ ਪਹਿਲ ਕਦਮੀ ਕਰਨ ਜਾ ਰਹੇ ਹੋ, ਔਰ ਮੈਨੂੰ ਆਸ ਹੈ ਕਿ ਉਹ ਤੁਸੀਂ ਉਹ ਜਿਹੜੀ ਪਹਿਲ ਕਦਮੀ ਹੋਵੇਗੀ ਉਹ ਇਹੋ ਜਿਹਾ ਜਾਗ ਲਾਵੇਗੀ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਇੱਕ ਮੈਸੇਜ ਆਏਗਾ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਇਹ ਇਕੱਲੀ ਹਿੰਦੁਸਤਾਨ ਜਾਂ ਪਾਕਿਸਤਾਨ ਦੀ ਭਾਸ਼ਾ ਨਹੀਂ, ਇਹ ਪੂਰੇ ਸੰਸਾਰ ਦੀ ਭਾਸ਼ਾ ਹੈ। ਇਹਦਾ ਪ੍ਰਫੁੱਲਤ ਕਰਨਾ ਜਿਹੜਾ ਹੈ ਹਰ ਪੰਜਾਬੀ ਦਾ ਫਰਜ਼ ਬਣਦਾ ਹੈ। ਉਸ ਫਰਜ਼ ਵਿੱਚ ਕਿੰਨਾ ਕੁ ਯੋਗਦਾਨ ਕੋਈ ਪਾ ਸਕਦਾ ਹੈ, ਮੈਂ ਤੇ ਕਹਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਉਸ ਕਾਨਫਰੰਸ ਨੂੰ ਸਟਰੈਂਥਨ ਕੀਤਾ ਜਾਵੇ, ਉਹਨੂੰ ਸਪਾਂਸਰ ਕੀਤਾ ਜਾਵੇ, ਤਾਂ ਕਿ ਪੰਜਾਬੀ ਜਿਹੜੀ ਹੈ ਉਹ ਇੱਕ ਵਰਲਡ ਲੈਵਲ ਦੀ ਭਾਸ਼ਾ ਬਣ ਜਾਵੇ, ਔਰ ਤਾਂ ਜੋ ਹਰ ਪੰਜਾਬੀ ਜਿਹੜਾ ਹੈ ਜਿੱਥੇ ਵੀ ਰਹਿ ਰਿਹਾ ਹੈ ਉਹ ਇਹਦਾ ਰੰਗ ਮਾਣ ਸਕੇ। ਰਾਜਾ ਭਾਈ, ਬਹੁਤ ਮੁੱਢਲੀ ਔਰ ਬਹੁਤ ਬੁਨਿਆਦੀ ਗੱਲ ਤੁਸੀਂ ਕੀਤੀ ਹੈ। ਗਿੱਲ ਸਾਹਿਬ, ਬੜਾ ਇੱਕ ਇਸ਼ਤਿਆਕ ਹੁੰਦਾ ਹੈ ਸਾਡੇ ਤੇ, ਉਰਦੂ ਦੇ ਵਿੱਚ ਕਹਿੰਦੇ ਨੇ ਕਿ ਜਾਣਨ ਦਾ ਇੱਕ ਸ਼ੌਕ ਹੁੰਦਾ ਹੈ ਕਿ ਪੰਜਾਬੀ ਜਿੱਥੇ ਜਿੱਥੇ ਬੈਠੇ ਹਨ। ਜ਼ਹਿਰੀ ਗੱਲ ਹੈ ਜਿਹੜੀ ਅਸੀਂ ਪੰਜਾਬੀ ਦੀ ਵੀ ਗੱਲ ਕਰ ਰਹੇ ਹਾਂ ਕਿ ਹੋਰ ਵੀ ਵੱਡੇ ਕੰਮ ਹੁੰਦੇ ਨੇ ਤੇ ਉਹ ਕਰਨੇ ਪਬਲਿਕ ਨੂੰ ਹੁੰਦੇ ਨੇ। ਪਬਲਿਕ ਦੇ ਵਿੱਚ ਉਹਨਾਂ ਦੇ ਕੁਝ ਨੁਮਾਇੰਦੇ ਹੁੰਦੇ ਨੇ, ਕੁਝ ਪਰਸਨੈਲਿਟੀਜ਼ ਹੁੰਦੀਆਂ ਨੇ ਜਿਹੜੀਆਂ ਵੱਡੇ ਕੰਮ ਕਰਦੀਆਂ ਨੇ, ਜਾਂ ਕਿ ਉਹਨਾਂ ਨੂੰ ਅੱਗੇ ਲਾ ਕੇ ਤੋਂ ਵੱਡੇ ਕੰਮ ਕੀਤੇ ਜਾ ਸਕਦੇ ਨੇ। ਅਗਰ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਬੈਠੇ ਹਨ ਉਹਨਾਂ ਦੇ ਬਾਰੇ ਮੈਂ ਕੁਝ ਜਾਣਨਾ ਚਾਹਾਂ ਕਿ ਉਹ ਫੇਮਸ ਜਿਹੜੀਆਂ ਪਰਸਨੈਲਿਟੀਜ਼ ਹਨ, ਉਹ ਜਿਹੜੀਆਂ ਸ਼ਖਸੀਅਤਾਂ ਹਨ, ਕਿਹੜੇ ਵੱਡੇ ਨਾਂ ਹਨ ਜਿਨ੍ਹਾਂ ਤੇ ਅਸੀਂ ਆਸ ਰੱਖ ਸਕਦੇ ਹਾਂ ਕਿ ਅਗਰ ਅਸੀਂ ਆਗੂ ਬਣਾਇਆ ਜਾਵੇ ਆਪਣੇ ਪੰਜਾਬੀ ਮੁੱਦਿਆਂ ਦਾ, ਤੇ ਇਹ ਪੰਜਾਬੀ ਦਾ ਮੁੱਦਾ ਜਿਹੜਾ ਹੈ ਇਹਦਾ ਸੋਲੂਸ਼ਨ ਨਾ ਸਿਰਫ ਪਾਕਿਸਤਾਨ ਦੇ ਵਿੱਚ ਬਲਕਿ ਅਮਰੀਕਾ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਇਹਦਾ ਕੋਈ ਸਾਨੂੰ ਸੋਲੂਸ਼ਨ ਲੱਭ ਸਕਦਾ ਹੈ। ਰਾਜਾ ਭਾਈ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਸਾਨੂੰ ਆਗੂ ਜਿਹੜੇ ਆ ਨਾ ਉਹ ਉਹਨਾਂ ਦੇ ਨਾਂ ਲੈਣ ਦੀ ਬਜਾਏ ਸਾਨੂੰ ਇੱਥੇ ਇਹਨਾਂ ਦੇ ਰਾਜਨੀਤਿਕ ਢਾਂਚੇ ਦੇ ਵਿੱਚ ਵੜਨਾ ਪਵੇਗਾ ਔਰ ਜਿੱਥੇ ਅਸੀਂ ਆਪਣੀ ਆਵਾਜ਼ ਉਠਾ ਸਕੀਏ। ਲੇਕਿਨ ਸਾਡੇ ਜਿਹੜੀ ਕੌਮ ਹੈ ਉਹ ਰਾਜਨੀਤਿਕ ਤੌਰ ਤੇ ਅੱਗੇ ਨਹੀਂ ਆ ਰਹੀ ਜਿਸ ਤਰ੍ਹਾਂ ਆਉਣਾ ਚਾਹੀਦਾ ਹੈ। ਕਾਰੋਬਾਰੀਆਂ 'ਚ ਇਹ ਬਹੁਤ ਅੱਗੇ ਹਨ, ਸਾਂਝੀ ਵਾਲਤਾ ਵਾਲੇ ਵੀ ਹਨ, ਦੋਵਾਂ ਮੁਲਕਾਂ ਦੇ ਆਪਸ ਵਿੱਚ ਸ਼ੇਅਰ ਹੋਲਡਰ ਵੀ ਹਨ ਹਰ ਕਾਰੋਬਾਰ ਦੇ ਵਿੱਚ। ਲੇਕਿਨ ਜਿੱਥੋਂ ਤੱਕ ਪੰਜਾਬੀ ਲੈਂਗੁਏਜ ਨੂੰ ਪ੍ਰਫੁੱਲਤ ਕਰਨ ਵਾਸਤੇ ਹੈ, ਉਸ ਤੱਕ ਅਜੇ ਤੱਕ ਨਾ ਹੀ ਕਿਸੇ ਨੇ ਕੋਈ ਮਤੇ ਦੀ ਗੱਲ ਕੀਤੀ ਹੈ, ਨਾ ਹੀ ਇਹਨੂੰ ਉਭਾਰਨ ਵਾਸਤੇ ਅੱਗੇ ਆਏ ਹੈ। ਲੇਕਿਨ ਤੁਹਾਡੇ ਚੈਨਲ ਰਾਹੀਂ ਮੈਂ ਇਹ ਦੱਸਣਾ ਚਾਹਾਂਗਾ ਕਿ ਸਾਡੀਆਂ ਜਿਹੜੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਹੈ ਉਹਨਾਂ ਦੇ ਨੁਮਾਇੰਦਿਆਂ ਨੂੰ ਪਹਿਲਾਂ ਅੰਬੈਸੀ ਦੇ ਨਾਲ ਸੰਪਰਕ ਕਰਕੇ ਇਸ ਗੱਲ ਨੂੰ ਅੱਗੇ ਤੋਰਨਾ ਚਾਹੀਦਾ। ਅੰਬੈਸੀ ਜਿਹੜੀ ਹੈ ਉਹ ਹਰ ਮੁਲਕ ਦੀ ਇੱਕ ਦਿੱਖ ਹੁੰਦੀ ਹੈ ਜਿਹੜੀ ਕਿ ਹਰ ਮਸਲੇ ਨੂੰ ਅੱਗੇ ਤੋਰਨ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ। ਔਰ ਮੈਂ ਇਹ ਕਹਾਂਗਾ ਕਿ ਸਾਨੂੰ ਇਹ ਰੈਜ਼ੋਲੂਸ਼ਨ ਇਸ ਗੱਲਬਾਤ ਸੁਣਨ ਤੋਂ ਬਾਅਦ ਪਾ ਕੇ ਜਿਹੜੇ ਹੈ ਉਹ ਅੰਬੈਸੀ ਨੂੰ ਦੇਣੇ ਚਾਹੀਦੇ ਹੈ, ਆਪਣੇ ਕਾਉਂਟੀਆਂ ਨੂੰ ਦੇਣੇ ਚਾਹੀਦੇ ਹੈ, ਆਪਣੇ ਮੇਅਰ ਨੂੰ ਦੇਣੇ ਚਾਹੀਦੇ ਆ, ਆਪਣੇ ਸਟੇਟ ਦੇ ਗਵਰਨਰਾਂ ਨੂੰ ਦੇਣੇ ਚਾਹੀਦੇ ਆ ਕਿ ਜਿੱਥੇ ਵੀ ਪੰਜਾਬੀ ਜਿਸ ਵੀ ਸਕੂਲ ਵਿੱਚ ਤਦਾਦ ਵਿੱਚ ਵੱਧ ਹਨ ਉਹਨਾਂ ਨੂੰ ਪੰਜਾਬੀ ਲੈਂਗੁਏਜ ਵਿੱਚ ਲਿਟਰੇਚਰ ਜਿਹੜਾ ਹੈ ਉਹ ਦਿੱਤਾ ਜਾਵੇ, ਤਾਂ ਜੋ ਪੰਜਾਬੀ ਲੈਂਗੁਏਜ ਜਿਹੜੀ ਹੈ ਉਹ ਅੱਗੇ ਵੱਧ ਸਕੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਟੈਸਟ ਹੈ ਆਪਣਾ ਕਾਰ ਚਲਾਉਣ ਜਾਂ ਟਰੱਕ ਚਲਾਉਣ ਦਾ, ਡਰਾਈਵਿੰਗ ਦਾ, ਉਹ ਟੈਸਟ ਇਹਨਾਂ ਨੇ ਪੰਜਾਬੀ ਵਿੱਚ ਉਲੱਥੇ ਕਰਕੇ ਦਿੱਤੇ ਹੋਏ ਆ। ਇਸ ਤਰ੍ਹਾਂ ਹੀ ਕੁਝ ਸਕੂਲ ਵੀ ਹਨ ਉੱਥੇ ਪੰਜਾਬੀ ਦੇ ਵਿੱਚ ਉਹਨਾਂ ਨੂੰ ਲਿਟਰੇਚਰ ਦਿੱਤਾ ਜਾਂਦਾ ਹੈ। ਲੇਕਿਨ ਇਹਨੂੰ ਵੱਡੇ ਲੈਵਲ ਤੇ ਜਾਂ ਇਹਨੂੰ ਇੱਕ ਵਿਸ਼ੇ ਦੇ ਤੌਰ ਤੇ ਲਾਗੂ ਕਰਨ ਵਾਸਤੇ ਸਾਨੂੰ ਜ਼ੋਰ ਲਾਉਣ ਦੀ ਲੋੜ ਹੈ। ਸਾਨੂੰ ਸਰਕਾਰੀ ਦਰਬਾਰੇ ਆਵਾਜ਼ ਉਠਾਉਣ ਦੀ ਲੋੜ ਹੈ ਤਾਂ ਕਿ ਇਹ ਜਿਹੜੀ ਲੈਂਗੁਏਜ ਹੈ ਇਹ ਸਿਲੇਬਸ ਦਾ ਸਕੂਲਾਂ ਦੇ ਵਿੱਚ ਹਿੱਸਾ ਬਣ ਸਕੇ, ਜਿਹਦੇ ਨਾਲ ਇਹ ਪੰਜਾਬੀ ਜਿਹੜੇ ਹੈ ਉਹਨਾਂ ਦਾ ਕੱਦ ਵੀ ਉੱਚਾ ਹੋਵੇਗਾ ਔਰ ਉਹ ਹੋਰ ਵੀ ਗੇਨ ਕਰ ਸਕਣਗੇ। ਰਾਜਾ ਭਾਈ,
ਤੁਸੀਂ ਮੇਰੇ ਸਾਹਮਣੇ ਬੈਠੋ ਡਾਕਟਰ ਸਾਹਿਬ, ਮੇਰੇ ਸਾਹਮਣੇ ਤੁਹਾਡੀ ਸਕਸੈਸ ਸਟੋਰੀ ਹੈ ਕਿ ਤੁਸੀਂ ਪੰਜਾਬ ਤੋਂ ਜਾ ਕੇ ਤੇ ਅਮਰੀਕਾ ਦੇ ਵਿੱਚ ਆਪਣਾ ਇੱਕ ਨਾਮ ਬਣਾਇਆ ਹੈ, ਔਰ ਬੜੀ ਰਿਸਪੈਕਟ ਹੈ ਤੁਹਾਡੀ, ਨਾ ਸਿਰਫ ਪੰਜਾਬੀਆਂ ਦੇ ਵਿੱਚ ਬਲਕਿ ਬਾਕੀ ਜਿਤਨੀਆਂ ਕਮਿਊਨਿਟੀਜ਼ ਉੱਥੇ ਬੈਠੀਆਂ ਹਨ। ਇਸ ਤਰ੍ਹਾਂ ਦੇ ਹੋਰ ਕੋਈ ਸਕਸੈਸ ਸਟੋਰੀਜ਼ ਅਗਰ ਅਸੀਂ ਆਪਣੇ ਲੋਕਾਂ ਨਾਲ ਸ਼ੇਅਰ ਕਰਨੀਆਂ ਚਾਹੀਏ, ਤਾਂ ਜੋ ਉਹਨਾਂ ਦੇ ਅੰਦਰ ਵੀ ਇੱਕ ਹੌਸਲਾ ਪੈਦਾ ਹੋਵੇ ਕਿ ਪੰਜਾਬ ਦੇ ਲੋਕ ਅਗਰ ਉੱਥੇ ਜਾ ਕੇ ਤੇ ਇਹ ਆਪਣਾ ਆਪ ਬਣਾ ਸਕਦੇ ਹਨ ਤੇ ਅਸੀਂ ਕਿਉਂ ਨਹੀਂ। ਦੇਖੋ, ਜਿੱਥੋਂ ਤੱਕ ਚੰਗੀਆਂ ਪਰਸਨੈਲਿਟੀਆਂ ਹਨ ਉਹਨਾਂ ਦੇ ਬਾਰੇ ਮੈਂ ਦੱਸਣਾ ਚਾਹਾਂਗਾ। ਗੁਰਚਰਨ ਸਿੰਘ ਵਰਲਡ ਬੈਂਕ ਹੈ, ਜਿਹੜੇ ਕਿ ਵਰਲਡ ਬੈਂਕ ਦੇ ਵਿੱਚ ਰਹਿ ਕੇ ਕਈ ਕੰਟਰੀਆਂ ਰਿਫਾਰਮ ਕੀਤੀਆਂ ਹੈ, ਲੇਕਿਨ ਉਹਦੇ ਨਾਲ ਨਾਲ ਹੀ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਵਿੱਚ ਵੀ ਹਿੱਸਾ ਪਾਇਆ ਹੈ, ਔਰ ਅੱਜ ਵੀ ਉਹ ਵਿਮਨ ਸ਼ੈਲਟਰ ਦੇ ਬਾਰੇ ਕਰ ਰਹੇ ਹੈ। ਔਰ ਉਹ ਕੋਸ਼ਿਸ਼ ਜਿਹੜੀ ਹੈਗੀ ਹੈ, ਮੇਰਾ ਖਿਆਲ ਹੈ ਕਿ ਸਰਕਾਰੀ ਦਰਬਾਰੇ ਉਹਦੀ ਗੱਲਬਾਤ ਚੱਲ ਰਹੀ ਹੈ ਔਰ ਜ਼ਰੂਰ ਉਹ ਕਾਮਯਾਬ ਹੋਵੇਗੀ। ਇਸੇ ਤਰ੍ਹਾਂ ਹੀ ਕਈ ਸੰਸਥਾ ਬਣੀਆਂ ਹੋਈਆਂ ਹੈ ਇੱਥੇ ਪੰਜਾਬੀ ਦੀਆਂ, ਔਰ ਕਈ ਸਾਡੇ ਉੱਚ ਅਹੁਦਿਆਂ ਤੇ ਵੀ ਸ਼ਖਸੀਅਤਾਂ ਬੈਠੀਆਂ ਹੋਈਆਂ ਹੈ, ਔਰ ਉਹ ਸਿਰਫ ਆਪਣੇ ਤੱਕ ਸੀਮਤ ਹੈ। ਇੱਥੇ ਸਾਊਥ ਏਸ਼ੀਅਨ ਕਮਿਸ਼ਨ ਬਣਿਆ ਹੈ, ਉਹਦੇ ਵਿੱਚ ਚੇਅਰ ਤੇ ਕੋ ਚੇਅਰ ਪਾਕਿਸਤਾਨ ਤੇ ਹਿੰਦੁਸਤਾਨ ਦੇ ਨੁਮਾਇੰਦੇ ਦੋਵੇਂ, ਲੇਕਿਨ ਉਹਨਾਂ ਨੇ 16 ਸਾਲ ਵਿੱਚ ਇੱਕ ਵੀ ਕੰਮ ਨਹੀਂ ਕੀਤਾ, ਜਿਸ ਕਰਕੇ ਉਹਨਾਂ ਦਾ ਨਾਂ ਲੈਣ ਤੋਂ ਅਸੀਂ ਗੁਰੇਜ਼ ਕਰ ਰਹੇ ਹਾਂ। ਕਿਉਂਕਿ ਜੇ ਇੰਨਾ ਵੱਡਾ ਉਹਨਾਂ ਨੂੰ ਅਹੁਦਾ ਮਿਲਿਆ ਹੋਇਆ, 16 ਸਾਲ ਗਵਰਨਰ ਨਾਲ ਮਿਲ ਕੇ ਰਹਿਣ ਦਾ ਜਿਹੜਾ ਹੈ ਉਹਨਾਂ ਨੂੰ ਮੌਕਾ ਮਿਲਿਆ ਹੋਵੇ, ਤੇ ਉਹ ਇਹ ਪੰਜਾਬੀ ਲੈਂਗੁਏਜ ਨੂੰ ਸ਼ੁਰੂ ਕਰਾਉਣ 'ਚ ਜਾਂ ਕੋਈ ਚਾਰਟਰਡ ਸਕੂਲ ਖੋਲ੍ਹਣ ਵਿੱਚ ਯੋਗਦਾਨ ਪਾ ਸਕਦੇ ਸੀ। ਲੇਕਿਨ ਸਿਕਸ ਆਫ USA ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਉਹ ਦੋ ਗੱਲਾਂ ਕਰਨ ਜਾ ਰਹੇ ਹੈ, ਔਰ ਜਿਹਦੀ ਗੱਲਬਾਤ ਆਉਣ ਵਾਲੇ ਗਵਰਨਰ ਨਾਲ ਹੋ ਚੁੱਕੀ ਹੈ, ਮੇਅਰ ਨਾਲ ਹੋ ਚੁੱਕੀ ਹੈ, ਕਾਉਂਟੀ ਐਗਜ਼ੈਕਟਿਵ ਦੇ ਨਾਲ ਹੋ ਚੁੱਕੀ ਹੈ ਕਿ ਸਾਨੂੰ ਕੋਈ ਬੰਦ ਪਿਆ ਸਕੂਲ ਦਿੱਤਾ ਜਾਵੇ ਜਾਂ ਕੋਈ ਬਿਲਡਿੰਗ ਦਿੱਤੀ ਜਾਏ ਜਿੱਥੇ ਅਸੀਂ ਕੋਈ ਵਿਮਨ ਸ਼ੈਲਟਰ ਜਿਹੜਾ ਹੈ ਉਹ ਖੋਲ੍ਹ ਸਕੀਏ, ਔਰ ਮਾਨਸਿਕ ਸਿੱਖਿਆ ਔਰ ਪੰਜਾਬੀ ਜਿਹੜੀ ਹੈ ਲੈਂਗੁਏਜ ਇਹਨੂੰ ਸਿਖਾਉਣ ਦਾ ਜਿਹੜਾ ਹੈ ਵੱਲ ਉਹ ਸ਼ੁਰੂ ਕਰਵਾਇਆ ਜਾ ਸਕੇ। ਇਹਦੇ ਤੇ ਗੱਲਬਾਤ ਤੁਰ ਪਈ ਹੈ, ਔਰ ਆਸ ਹੈ ਕਿ ਸਾਨੂੰ ਨਵੰਬਰ ਤੋਂ ਬਾਅਦ ਇਸ ਦੇ ਬਾਰੇ ਕੋਈ ਬਿਲਡਿੰਗ ਮਿਲ ਜਾਏਗੀ, ਔਰ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਮੈਰੀਲੈਂਡ ਤੋਂ ਹੋ ਜਾਵੇਗੀ। ਔਰ ਅਸੀਂ ਇਹ ਆਸ ਕਰਦੇ ਹਾਂ ਕਿ ਜੇ ਗੁਰੂ ਘਰ ਜਿਹੜੇ ਹੈਗੇ ਆ ਜਿੱਥੇ ਪੰਜਾਬੀ ਸਕੂਲ ਚੱਲ ਰਹੇ ਹੈ, ਜੇ ਉਹ ਆਪਣੀਆਂ ਸਰਕਾਰਾਂ ਨਾਲ ਕੋਸ਼ਿਸ਼ ਕਰਨ ਤੇ ਚਾਰਟਰਡ ਸਕੂਲ ਜਾਂ ਇੰਸਟੀਟਿਊਸ਼ਨ ਬਣਾਏ ਜਾ ਸਕਦੇ ਹੈ, ਜਿੱਥੇ ਪੰਜਾਬੀ ਜਿਹੜੀ ਹੈ ਉਹ ਸਿਲੇਬਸ ਦਾ ਹਿੱਸਾ ਬਣ ਕੇ ਜਿਹੜਾ ਹੈ ਉਹ ਪੰਜਾਬੀਆਂ ਲਈ ਇੱਕ ਸਰੋਤ ਬਣ ਸਕਦੀ ਹੈ। ਰਾਜਾ ਭਾਈ, ਬਹੁਤ ਸੋਹਣੀ ਗੱਲ, ਰੱਬ ਕਰੇ ਕਿ ਮੈਰੀਲੈਂਡ ਤੋਂ ਇਹ ਸਫ਼ਰ ਜਿਹੜਾ ਸ਼ੁਰੂ ਹੋਇਆ ਹੈ ਅਮਰੀਕਾ ਦੇ ਨਾਲ ਨਾਲ ਇਹ ਪਾਕਿਸਤਾਨ ਤੱਕ ਆਪਣੇ, ਔਰ ਜਿਹੜਾ ਪੰਜਾਬ ਦੇਸ਼ ਹੈ ਜਿੱਥੇ ਪੰਜਾਬੀ ਬੋਲੀ ਹੈ ਇਹਦੇ ਵਾਸਤੇ ਵੀ, ਇਸ ਦੇ ਪੜ੍ਹਾਏ ਜਾਣ ਦੇ ਵਾਸਤੇ ਵੀ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਹਨ ਉਹ ਮੰਨ ਲੈਣ। ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਜਿਵੇਂ ਇਹ ਵੰਡਿਆ ਹੋਇਆ ਪੰਜਾਬ ਹੈ, ਸਾਡੇ ਇੱਕ ਸਾਈਡ ਤੇ ਇੰਡੀਅਨ ਪੰਜਾਬ, ਇੱਕ ਸਾਈਡ ਤੇ ਪਾਕਿਸਤਾਨੀ ਪੰਜਾਬ ਹੈ, ਇਸੇ ਤਰੀਕੇ ਦੋ ਪੰਜਾਬ ਅਮਰੀਕਾ ਔਰ ਕੈਨੇਡਾ ਦੇ ਅੰਦਰ ਵੀ ਵਸਦੇ ਹਨ। ਕਾਫੀ ਜ਼ਿਆਦਾ ਪਾਪੂਲੇਸ਼ਨ ਹੈ, ਔਰ ਉੱਥੇ ਪੰਜਾਬੀ ਦੇ ਜਿਹੜੇ ਹਨ, ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ, ਵੱਡੇ ਨਾਂ ਵੀ ਹਨ, ਔਰ ਆਉਣ ਵਾਲੇ ਵੇਲੇ ਦੇ ਵਿੱਚ ਅਸੀਂ ਵੇਖਾਂਗੇ ਕਿ ਹੋਰ ਵੱਡੇ ਹੋਣਗੇ। ਕਿਵੇਂ ਦੇ ਰਿਲੇਸ਼ਨਸ ਹਨ ਜਿਹੜੇ ਅਮਰੀਕਨਸ ਪੰਜਾਬੀ ਹਨ ਔਰ ਕੈਨੇਡੀਅਨ ਪੰਜਾਬੀ? ਦੇਖੋ, ਜਿਹੜੀ ਤੁਸੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਕੀਤੀ ਹੈ, ਇਹਨਾਂ ਦੋਵਾਂ ਪੰਜਾਬਾਂ ਦਾ ਆਪਸੀ ਬੜਾ ਸੁਮੇਲ ਹੈ, ਔਰ ਸਾਂਝੇ ਪ੍ਰੋਗਰਾਮ ਕਰਵਾਏ ਜਾਂਦੇ ਆ। ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਜਿਹੜੇ ਗੀਤਕਾਰ ਆ ਜਾਂ ਸਿੰਗਰ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਹੈ। ਇੱਥੇ ਵੀ ਦੋਵਾਂ ਮੁਲਕਾਂ ਦੀਆਂ ਕਾਨਫਰੰਸਾਂ ਹੁੰਦੀਆਂ ਹੈ, ਔਰ ਸਾਂਝੇ ਕੰਮਾਂ ਦੇ ਵਿੱਚ ਯੋਗਦਾਨ ਪਾਇਆ ਜਾਂਦਾ ਹੈ। ਜਿੱਥੋਂ ਤੱਕ ਤੁਸੀਂ ਕੈਨੇਡਾ ਔਰ ਅਮਰੀਕਾ ਦੀ ਗੱਲ ਕੀਤੀ ਹੈ, ਕੈਨੇਡਾ ਦੇ ਵਿੱਚ ਪੰਜਾਬੀ ਜਿਹੜੇ ਹੈ ਸਰਕਾਰੀ ਦਰਬਾਰੇ ਆਪਣੀ ਕਾਫੀ ਥਾਂ ਬਣਾ ਚੁੱਕੇ ਹਨ, ਔਰ ਉੱਥੇ ਪੰਜਾਬੀਆਂ ਦਾ ਵਾਸਾ ਲਹਿੰਦੇ ਔਰ ਚੜ੍ਹਦੇ ਪੰਜਾਬ ਦਾ ਬਹੁਤ ਜ਼ਿਆਦਾ ਹੈ, ਔਰ ਉੱਥੇ ਸਕੂਲ ਜਿਹੜੇ ਆ ਹੋਂਦ ਵਿੱਚ ਆ ਚੁੱਕੇ ਹੈ, ਔਰ ਪੰਜਾਬੀ ਨੂੰ ਜਿਹੜਾ ਹੈ ਉਹ ਦੂਜਾ ਦਰਜਾ ਦਿੱਤਾ ਜਾ ਚੁੱਕਾ ਹੈ। ਮੈਂ ਤੇ ਕਹਾਂਗਾ ਉਸੇ ਪੈਟਰਨ ਤੇ ਜੇ ਅਮਰੀਕਾ ਦੇ ਰਾਜਨੀਤਿਕ ਸੋਚਣ ਜਾਂ ਜਿਹੜੇ ਸਾਡੇ ਹਮ ਖਿਆਲੀ ਪੰਜਾਬੀ ਨਾਲ ਤਾਲੁਕਾਤ ਰੱਖਦੇ ਆ ਉਹ ਇਸ ਪਾਸੇ ਆਪਣੀ ਤਵੱਜੋ ਦੇਣ, ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬੀ ਅਮਰੀਕਾ ਦੇ ਵਿੱਚ ਵੀ ਦੂਜੀ ਭਾਸ਼ਾ ਵਜੋਂ ਸਕੂਲਾਂ ਦੇ ਵਿੱਚ ਸ਼ੁਰੂ ਕਰਵਾਈ ਜਾ ਸਕੇਗੀ। ਰਾਜਾ ਭਾਈ,
ਗਿੱਲ ਸਾਹਿਬ, ਪੰਜਾਬੀ ਜਰਨਲਿਜ਼ਮ, ਬਲਕਿ ਓਵਰਆਲ ਅਗਰ ਅਸੀਂ ਗੱਲ ਕਰੀਏ ਤਾਂ ਜਰਨਲਿਜ਼ਮ ਜਿਹੜੀ ਹੈ ਇਹ ਬੜਾ ਇੰਪੈਕਟ ਕ੍ਰੀਏਟ ਕਰਦੀ ਹੈ, ਬੜਾ ਦਬਾਅ ਪਾਉਂਦੀ ਹੈ। ਜਿਸ ਕੌਮ ਦਾ ਮੀਡੀਆ ਜਿਤਨਾ ਸਟਰੋਂਗ ਹੈ, ਉਸਦੇ ਸੋਲੂਸ਼ਨਸ, ਉਹਨਾਂ ਦੇ ਮਸਲਿਆਂ ਦੇ ਉਤਨੀ ਜਲਦੀ ਉਹਨਾਂ ਨੂੰ ਲੱਭ ਜਾਂਦੇ। ਸਾਨੂੰ ਇਹ ਵੀ ਵੇਖਣਾ ਪਏਗਾ ਕਿ ਸਾਡਾ ਪੰਜਾਬੀ ਮੀਡੀਆ ਉਹ ਕੋਈ ਇਤਨਾ ਸਟਰੋਂਗ ਨਹੀਂ ਰਿਹਾ। ਉਹ ਅਸੀਂ ਪੰਜਾਬਾਂ ਦੇ ਚੜ੍ਹਦੇ ਪੰਜਾਬ ਦੀ ਗੱਲ ਕਰੀਏ, ਲਹਿੰਦੇ ਦੀ ਗੱਲ ਕਰੀਏ, ਜਾਂ ਅਮਰੀਕਾ ਦੀ ਕਰੀਏ, ਕੈਨੇਡਾ ਦੇ ਅੰਦਰ ਕਰੀਏ, ਜਿੱਥੇ ਵੀ ਕਰੀਏ, ਕੋਈ ਸਟਰੋਂਗ ਮੀਡੀਆ ਨਹੀਂ ਹੈ। ਅਮਰੀਕਾ ਦੇ ਅੰਦਰ ਅਗਰ ਅਸੀਂ ਦੇਖੀਏ ਤਾਂ ਪੰਜਾਬੀ ਜਰਨਲਿਜ਼ਮ, ਜਿਵੇਂ ਕਿ ਤੁਸੀਂ ਉਸ ਦੇ ਨਾਲ ਵਾਬਸਤਾ ਹੋ, ਕਿਵੇਂ ਦੀ ਹੈ, ਕਿ ਕਿਤਨੀ ਵੱਡੀ ਆਵਾਜ਼ ਬਣ ਕੇ ਉੱਭਰ ਰਹੀ ਹੈ ਪੰਜਾਬੀ ਜਰਨਲਿਜ਼ਮ? ਦੇਖੋ, ਜਿੱਥੋਂ ਤੱਕ ਜਰਨਲਿਜ਼ਮ ਦੀ ਗੱਲ ਹੈ, ਉਹਦੇ ਵਿੱਚ ਮੈਂ ਇੱਕ ਗੱਲ ਇਹ ਕਹਾਂਗਾ ਕਿ ਸਾਡੇ ਇੱਥੇ ਅਮਰੀਕਾ ਦੇ ਵਿੱਚ ਪੰਜਾਬੀ ਚੈਨਲ ਵੀ ਹਨ, ਜਿਵੇਂ ਜਸ ਪੰਜਾਬੀ ਹੈ, ਗਲੋਬਲ ਪੰਜਾਬ ਹੈ, ਇਸੇ ਤਰ੍ਹਾਂ ਚੜ੍ਹਦੀ ਕਲਾ ਹੈ, ਔਰ ਕੋਈ ਮੇਰਾ ਖਿਆਲ 2 ਦਰਜਨ ਅਖਬਾਰਾਂ ਵੀ ਜਿਹੜੀਆਂ ਹੈ ਪੰਜਾਬੀ ਵਿੱਚ ਚੱਲਦੀਆਂ ਹੈ, ਔਰ ਰੋਜ਼ਾਨਾ ਕੋਈ ਨਾ ਕੋਈ ਟੀਵੀ ਸਾਹਮਣੇ ਆਉਂਦਾ ਹੈ, ਔਰ YouTube ਟੀਵੀ ਚੱਲ ਰਿਹਾ, ਜਿਵੇਂ ਹੁਣੇ ਸਭ ਰੰਗ ਟੀਵੀ ਜਿਹੜਾ ਹੈ ਉਹ ਖਬਰਾਂ ਦੇ ਦੇਣ ਦੇ ਵਿੱਚ ਮਾਹਿਰ ਸਾਬਤ ਹੋ ਰਿਹਾ ਹੈ। ਸੋ ਕਹਿਣ ਦਾ ਭਾਵ ਹੈ ਕਿ ਪੰਜਾਬੀ ਜਿਹੜੇ ਅਖਬਾਰ ਜਾਂ ਟੀਵੀ ਹੈ, ਇਹਨਾਂ ਨੂੰ ਫਾਈਨੈਂਸ਼ਲੀ ਸਪੋਰਟ ਨਹੀਂ ਉਨੀ ਮਿਲਦੀ ਜਿੰਨੀ ਮਿਲਣੀ ਚਾਹੀਦੀ ਹੈ। ਜੇ ਸਾਡਾ ਆਵਾਮ ਹਿੰਦੁਸਤਾਨ ਤੇ ਪਾਕਿਸਤਾਨ ਦਾ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਹੈ, ਇਹਨਾਂ ਚੈਨਲਾਂ ਨੂੰ ਆਰਥਿਕ ਤੌਰ ਤੇ ਮਦਦ ਕਰਨ, ਅਖਬਾਰਾਂ ਨੂੰ ਮਦਦ ਕਰਨ, ਜਿਹੜੇ ਛੋਟੇ ਛੋਟੇ ਚੈਨਲ YouTube ਬਣੇ ਉਹਨਾਂ ਨੂੰ ਮਦਦ ਕਰਨ, ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਜਿਹੜਾ ਹੈ ਪੰਜਾਬੀਆਂ ਦਾ ਬੋਲਬਾਲਾ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਆਮ ਅੰਗਰੇਜ਼ੀ ਵਾਂਗ ਹੋਵਾਂਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਜਿਹੜੇ ਪੰਜਾਬੀ ਹਨ ਉਹ ਵਾਈਟ ਹਾਊਸ ਦੇ ਵਿੱਚ ਚੈਨਲ ਵਜੋਂ ਪਹੁੰਚੇ, ਜਿਵੇਂ PTC ਹੈ, TV ਏਸ਼ੀਆ ਹੈ, ਜਿਹਦੇ ਵਿੱਚ ਸੁਰਮੁਖ ਸਿੰਘ ਮਾਨਕੂ ਸਾਡੇ ਹੈਗੇ। ਇਸ ਤਰ੍ਹਾਂ ਪਾਕਿਸਤਾਨ ਦੇ ਵੀ ਰਜ਼ਾ ਬਾਈ ਹਨ, ਉਹ ਇਹਦੇ ਵਿੱਚ ਵਾਈਟ ਹਾਊਸ ਤੱਕ ਆਪਣਾ ਬੋਲਬਾਲਾ ਔਰ ਧਾਕ ਜਮਾਈ ਹੋਈ ਹੈ। ਲੇਕਿਨ ਆਰਥਿਕ ਤੌਰ ਤੇ ਇਹਨਾਂ ਚੈਨਲਾਂ ਨੂੰ, ਇਹਨਾਂ ਅਖਬਾਰਾਂ ਨੂੰ ਬਹੁਤ ਤੰਗੀ ਆ ਰਹੀ ਹੈ, ਇੱਥੋਂ ਤੱਕ ਕਿ ਕਈ ਅਖਬਾਰ ਜਿਹੜੇ ਪ੍ਰਿੰਟ ਵਿੱਚ ਸਨ ਉਹ ਪ੍ਰਿੰਟ ਤੋਂ ਬੰਦ ਹੋ ਕੇ ਆਨਲਾਈਨ ਤੱਕ ਸੀਮਤ ਰਹਿ ਗਏ ਆ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੀ ਕੌਮ ਨੂੰ, ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਕਾਰੋਬਾਰ ਦੀਆਂ ਐਡਵਰਟਾਈਜ਼ਮੈਂਟ ਦੇ ਕੇ ਇਹਨਾਂ ਚੈਨਲਾਂ ਨੂੰ ਸਟਰੈਂਥਨ ਕਰੋ, ਜਿਹਦੇ ਨਾਲ ਪੰਜਾਬੀ ਜਿਹੜੀ ਹੈ, ਤੁਹਾਡੀ ਮਾਂ ਬੋਲੀ ਜਿਹੜੀ ਹੈ, ਇਹ ਮਜ਼ਬੂਤ ਹੋਵੇ, ਔਰ ਜਿਹੜੀ ਆਉਣ ਵਾਲੀ ਨਸਲ ਹੈ ਉਹ ਇਹਦੇ ਤੇ ਪਹਿਰਾ ਦੇਵੇ, ਔਰ ਇਹ ਪੰਜਾਬੀ ਜਿਹੜੇ ਹੈ ਜਿੱਥੇ ਦੁਨੀਆ ਦੇ ਵਿੱਚ ਆਪਣੀ ਧਾਕ ਬਿਜ਼ਨਸ ਤੌਰ ਤੇ ਜਮਾਈ ਹੋਈ ਹੈ, ਉਸੇ ਤਰ੍ਹਾਂ ਪੰਜਾਬੀ ਲੈਂਗੁਏਜ ਤੌਰ ਤੇ ਵੀ ਜਮਾ ਸਕਣ। ਰਾਜਾ ਭਾਈ। ਡਾਕਟਰ ਸਾਹਿਬ, ਅਗਰ ਅਸੀਂ ਦੇਖੀਏ ਗੱਲ ਚਾਰ 'ਚ ਫਿਰ ਗੁੰਮ ਕੇ ਆਵੇ ਤੇ ਗੱਲ ਤੇ ਪੰਜਾਬ ਤੇ ਹੀ ਆਉਂਦੀ ਹੈ ਕਿ ਜਿਹੜਾ ਪੰਜਾਬ ਹੈ ਚੜ੍ਹਦਾ ਔਰ ਲਹਿੰਦਾ, ਇਹਨੂੰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ। ਡੈਫੀਨੇਟਲੀ ਜਿਹੜੇ ਸਾਡੇ ਜਿੱਥੇ ਜਿੱਥੇ ਪੰਜਾਬੀ ਡਾਇਸਪੋਰਾ ਹੈ, ਜਿੱਥੇ ਜਿੱਥੇ ਸਾਡੇ ਲੋਕ ਬੈਠੇ ਹਨ, ਉਹਨਾਂ ਦੀ ਗੱਲ ਵੀ ਹੋਏਗੀ। ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ, ਖਾਸ ਕਰ ਅਮਰੀਕਨਜ਼ ਹੈ, ਕਿਸ ਤਰ੍ਹਾਂ ਦੇ ਰਿਲੇਸ਼ਨਸ ਹਨ ਪਾਕਿਸਤਾਨ ਦੇ ਨਾਲ ਔਰ ਇੰਡੀਆ ਦੇ ਨਾਲ, ਔਰ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਇੱਕ ਬੜਾ ਵੱਡਾ ਰੋਲ ਪਲੇ ਕਰ ਸਕਦੀ ਹੈ, ਨਾ ਸਿਰਫ ਪੰਜਾਬ ਦੇ ਨਾਮ ਨੂੰ ਉੱਚਾ ਕਰ ਸਕਦੀ ਹੈ, ਪੰਜਾਬੀ ਦਾ ਵਧਾਵਾ ਕਰ ਸਕਦੀ ਹੈ, ਕਲਚਰ ਐਕਟੀਵਿਟੀਜ਼ ਕਰ ਸਕਦੀ ਹੈ। ਇਸ ਲਈ ਸਰਕਾਰਾਂ ਦੇ ਨਾਲ ਜੁੜਤ ਉਹ ਬਹੁਤ ਜ਼ਿਆਦਾ ਹੁੰਦੀ ਹੈ। ਇੱਥੋਂ ਦੀ ਪਬਲਿਕ ਦੀ ਉਸ ਹੱਦ ਤੱਕ ਜੁੜਤ ਨਹੀਂ ਸਰਕਾਰਾਂ ਦੇ ਨਾਲ ਬਣਦੀ, ਪੋਲੀਟੀਕਲ ਡਿਫਰੈਂਸਸ ਬਹੁਤ ਜ਼ਿਆਦਾ ਹੈ। ਕਿਸ ਤਰੀਕੇ ਦਾ ਤੁਹਾਡਾ ਰਿਲੇਸ਼ਨਸ ਹੈ ਦੋਨੋਂ ਮੁਲਕਾਂ ਦੀਆਂ ਸਰਕਾਰਾਂ ਨਾਲ? ਦੇਖੋ, ਜਿੱਥੋਂ ਤੱਕ ਰਿਲੇਸ਼ਨ ਦੀ ਗੱਲ ਹੈ, ਦੋਵਾਂ ਮੁਲਕਾਂ ਦੇ ਜਿਹੜੇ ਰਿਲੇਸ਼ਨ ਇੱਥੇ ਬਾਹਰ ਬੈਠੇ ਆਵਾਮ ਦੇ ਹਨ ਉਹ ਤੇ ਬਹੁਤ ਮਜ਼ਬੂਤ। ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਹੈ ਕਿ ਅਸੀਂ ਹਿੰਦੁਸਤਾਨ ਜਾਂ ਪਾਕਿਸਤਾਨੀ ਹਨ। ਲੇਕਿਨ ਜਿੱਥੋਂ ਤੱਕ ਆਪਣੇ ਮੁਲਕਾਂ ਨੂੰ ਜਾਂ ਆਪਣੇ ਪਿੰਡਾਂ ਨੂੰ ਸੁਧਾਰਨ ਦੀ ਲੋੜ ਹੈ, ਉੱਥੇ ਮੈਂ ਇਹ ਕਹਾਂਗਾ ਪ੍ਰਵਾਸੀਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਆਪਣੇ ਪਿੰਡਾਂ ਦੀਆਂ ਗਲੀਆਂ ਪੱਕੀਆਂ ਕਰਾਉਣ, ਸਕੂਲਾਂ ਨੂੰ ਬਿਹਤਰ ਬਣਾਉਣ, ਔਰ ਉਹਨਾਂ ਦੀ ਦਿੱਖ ਜਿਹੜੀ ਹੈ ਉਹ ਵਧੀਆ ਬਣਾਉਣ। ਔਰ ਜੇ ਹਰ ਪ੍ਰਵਾਸੀ ਇੱਕ ਏਜੰਡਾ ਲੈ ਕੇ ਆਪਣੇ ਪਿੰਡ ਤੋਂ ਸ਼ੁਰੂ ਕਰੇ, ਤੇ ਮੈਂ ਇਹ ਕਹਾਂਗਾ ਪ੍ਰਵਾਸੀ ਜਿਹੜੇ ਹੈ ਸਰਕਾਰ ਦੇ ਨਾਲ ਵੀ ਜੁੜਨਗੇ, ਔਰ ਸਰਕਾਰਾਂ ਵੀ ਉਹਨਾਂ ਦੀਆਂ ਇੱਜ਼ਤ ਕਰਨਗੀਆਂ। ਔਰ ਪ੍ਰਵਾਸੀ ਜਿਹੜੇ ਹਨ ਇਹ ਜਿੱਥੇ ਸਰਕਾਰਾਂ ਨੂੰ ਮਜ਼ਬੂਤ ਕਰਦੇ ਆ, ਉੱਥੇ ਪਿੰਡਾਂ ਨੂੰ ਹੀ ਤੇ ਪਿੰਡਾਂ ਦੇ ਵਿਕਾਸ ਨੂੰ ਹੀ ਮਜ਼ਬੂਤ ਕਰਨਗੇ। ਜਿਹੜੀ ਤੁਸੀਂ ਗੱਲ ਕਹੀ ਹੈ ਕਿ ਬਾਹਰ ਬੈਠੇ ਜਿਹੜੇ ਅਵਾਮ ਹਨ ਹਿੰਦੁਸਤਾਨ ਜਾਂ ਪਾਕਿਸਤਾਨ ਵਾਲੇ, ਉਹ ਇੱਕ ਦੂਜੇ ਦੇ ਸਮਾਗਮਾਂ ਵਿੱਚ ਜਾਂਦੇ ਹਨ, ਉੱਥੇ ਪੂਰੀ ਸ਼ਮੂਲੀਅਤ ਕਰਕੇ ਉਹਨਾਂ ਨੂੰ ਸਟਰੈਂਥਨ ਕਰਦੇ ਹਨ। ਪਰ ਸਾਡੇ ਕੁਝ
ਐਸੇ ਅਨਸਰ ਹਨ ਜਿਹੜੇ ਕਿ ਲੱਤਾਂ ਖਿੱਚਣ ਵਾਲੇ ਹਨ। ਜੇ ਸਪੋਜ਼ ਮੈਂ ਪਾਕਿਸਤਾਨ ਦੇ ਕਿਸੇ ਈਵੈਂਟ ਵਿੱਚ ਚਲਾ ਗਿਆ ਤੇ ਉਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਕੋਈ ਬਿਆਨ ਦੇ ਦੇਣਾ ਹੈ ਕਿ ਇਹ ਸਰਕਾਰੀ ਹੈ ਜੀ, ਇਹ ISI ਦਾ ਬੰਦਾ ਹੈ। ਇਹਨਾਂ ਦੇ ਨਾਲ ਡਿਮੋਰਲਾਈਜ਼ ਬੰਦਾ ਹੁੰਦਾ ਹੈ। ਮੈਂ ਇਹ ਕਹਾਂਗਾ ਕਿ ਸਾਨੂੰ ਦੋਵਾਂ ਮੁਲਕਾਂ ਨੂੰ ਇੱਕ ਮਿਸਾਲ ਬਣਨਾ ਚਾਹੀਦਾ ਹੈ। ਜੇ ਦੋਵੇਂ ਮੁਲਕ ਇਕੱਠੇ ਹੋ ਜਾਣ, ਜਿਵੇਂ ਜਰਮਨ ਦੀਆਂ ਦੀਵਾਰਾਂ ਗਿਰ ਗਈਆਂ, ਇਸੇ ਤਰ੍ਹਾਂ ਹਿੰਦੁਸਤਾਨ ਪਾਕਿਸਤਾਨ ਵੀਜ਼ਾ ਦਰ ਖਤਮ ਕਰ ਦੇ। ਮੈਂ ਇਹ ਦੱਸ ਦਿਆਂ ਕਿ ਜਿਵੇਂ ਅਮਰੀਕਾ ਸੁਪਰ ਪਾਵਰ ਹੈ, ਹਿੰਦੁਸਤਾਨ ਤੇ ਪਾਕਿਸਤਾਨ ਜਿਹੜਾ ਹੈ ਵਰਲਡ ਦੀ ਸੁਪਰ ਪਾਵਰ ਬਣ ਸਕਦਾ ਹੈ ਜੇ ਰਾਜਨੀਤਿਕ ਕੁੜੱਤਣ ਦੂਰ ਕਰਕੇ ਏਕੇ ਦੇ ਵੱਲ ਵਧਿਆ ਜਾਵੇ ਔਰ ਦੋਵੇਂ ਮੁਲਕ ਜਿਹੜੇ ਹੈ ਆਪਸ ਦੇ ਵਿੱਚ ਵਪਾਰ ਔਰ ਹੋਰ ਸ਼ਮੂਲੀਅਤ ਕਰਕੇ ਇੱਕ ਪਲੇਟਫਾਰਮ ਐਸਾ ਬਣਾਉਣ ਜਿਹੜਾ ਕਿ ਸੰਸਾਰ ਲਈ ਇੱਕ ਪ੍ਰੇਰਨਾ ਸਰੋਤ ਬਣ ਸਕੇ। ਰਜਾ ਭਾਈ, ਬਹੁਤ ਸੋਹਣੀ ਗੱਲ ਡਾਕਟਰ ਸਾਹਿਬ। ਅਗਰ ਅਸੀਂ ਪੰਜਾਬ ਦਾ ਫਿਊਚਰ ਵੀ ਦੇਖੀਏ ਔਰ ਇਹਨਾਂ ਦੋਨੋਂ ਮੁਲਕਾਂ ਦਾ ਫਿਊਚਰ ਵੀ ਦੇਖੀਏ ਤੇ ਉਹ ਵੀ ਆਪਸੀ ਫਰੈਂਡਸ਼ਿਪ ਦੇ ਵਿੱਚ ਹੈ, ਆਪਸੀ ਦੋਸਤੀ ਦੇ ਵਿੱਚ ਹੈ। ਔਰ ਬਾਰਡਰਸ ਬਿਲਕੁਲ ਲਾਈਨਸ ਬੇਸ਼ੱਕ ਰਹਿਣ, ਲੇਕਿਨ ਇਹ ਹੈ ਕਿ ਇਹਨੂੰ ਥੋੜਾ ਨਰਮ ਕਰ ਦਿੱਤਾ ਜਾਵੇ। ਜਿਹੜੀ ਅਕਸਰ ਮੈਂ ਕਹਿੰਦਾ ਹੁੰਦਾ ਹਾਂ ਕਿ ਜੋ ਬਾਰਡਰ ਬਣ ਗਿਆ ਹੈ ਇਹਨਾਂ ਤੇ ਕਰੀਬ ਨਰਮੀਆਂ ਪੈਦਾ ਕੀਤੀਆਂ ਜਾਣ, ਆਵਾਜਾਈ ਵਧਾਈ ਜਾਵੇ, ਟ੍ਰੇਡ ਵਧਾਇਆ ਜਾਵੇ, ਤੇ ਇਸ ਤਰ੍ਹਾਂ ਹੀ ਪੰਜਾਬ ਦਾ ਜਿਹੜਾ ਹੈ ਫਿਊਚਰ ਹੈ ਉਹ ਸੇਵ ਹੋ ਸਕਦਾ ਹੈ। ਸਾਡਾ ਸੈਸ਼ਨ ਦਾ ਟਾਈਮ ਐਕਸਪਾਇਰ ਹੋਣ ਚੱਲਾ ਹੈ ਡਾਕਟਰ ਸਾਹਿਬ, ਤੇ ਗੱਲਾਂ ਤੇ ਕਰਨ ਨੂੰ ਹੋਰ ਵੀ ਹਨ। ਸੋ ਅਗਲੇ ਸੈਸ਼ਨ ਦੇ ਵਿੱਚ ਗੱਲਾਂ ਕਰਾਂਗੇ। ਤੇ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਖਾਸ ਟਾਈਮ ਦਿੱਤਾ। ਮੈਨੂੰ ਇਹ ਵੀ ਪਤਾ ਸੀ ਕਿ ਤੁਸੀਂ ਆਫਿਸ ਜਾਣਾ ਹੈ ਔਰ ਉਸ ਦੇ ਬਾਵਜੂਦ, ਇਤਨੀ ਡਿਸਟਰਬੈਂਸ ਦੇ ਬਾਵਜੂਦ, ਬਾਰ-ਬਾਰ ਨੈਟ ਦੇ ਤੁਸੀਂ ਇੱਕ ਲੰਬਾ ਸਮਾਂ ਸਾਨੂੰ ਦਿੱਤਾ। ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਰਾਜਾ ਭਾਈ, ਮੈਂ ਆਪਣੇ ਵੱਲੋਂ, ਆਪਣੀ ਕਮੇਟੀ ਵੱਲੋਂ, ਆਪਣੇ ਵਾਲ ਵੱਲੋਂ ਤੁਹਾਡਾ ਬਹੁਤ ਧੰਨਵਾਦੀ ਹਾਂ। ਔਰ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਜਿਵੇਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ, ਇਸੇ ਤਰ੍ਹਾਂ ਜਿਹੜੇ ਦੂਜੇ ਬਾਰਡਰ ਵੀ ਹੈ ਉਹਨਾਂ ਨੂੰ ਵੀ ਇਸੇ ਤਰ੍ਹਾਂ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਜਿਹੜੇ ਹੈ ਆਵਾਜਾਈ ਵਧਾ ਸਕਣ। ਔਰ ਵਪਾਰਕ ਜਿਹੜੀ ਹੈ ਕੋਈ ਮੰਡੀ ਬਣਾਉਣੀ ਚਾਹੀਦੀ ਜਿਹਨੂੰ ਡਰਾਈ ਮੰਡੀ ਕੀਤਾ ਜਾਵੇ। ਤੁਹਾਡੀਆਂ ਫਸਲਾਂ ਸਾਡੇ ਵੱਲ ਆਉਣ, ਸਾਡੀਆਂ ਫਸਲਾਂ ਤੁਹਾਡੇ ਵੱਲ ਵਿਕਣ।